ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੁਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਵੇਰ ਦਾ ਬੁਲਟਨ ਲੈ ਕੇ ਹਾਜ਼ਰ ਹਾਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 3 ਤਰੀਕ ਆ ਅਤੇ ਦਿਨ ਬੁੱਧਵਾਰ ਆ। ਸਵੇਰ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ ਸੁਲੱਖਣ ਸਿੰਘ ਤੁੰਗ ਬੇਕਰਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਆਪਾਂ ਇੰਡੀਆ ਵਾਲੇ ਜਿਹੜਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਉਹਦੀ ਗੱਲਬਾਤ ਕਰਦੇ ਜਾਈਏ। ਅੱਜ ਇੱਕ ਵਾਰੀ ਫਿਰ ਨਿਊਯਾਰਕ ਟਾਈਮ ਨੇ ਜਿਹੜਾ ਆ ਬਹੁਤ ਵੱਡਾ ਆਰਟੀਕਲ ਲਿਖਿਆ ਪਈ, ਜਿਹੜਾ ਮੋਦੀ ਆ ਉਹ ਸ਼ਰੇਆਮ ਧੱਕਾ ਕਰ ਰਿਹਾ ਹੈਗਾ। ਸੋ ਕਹਿੰਦੇ ਪਈ, ਈਵਨ ਉਸ ਆਰਟੀਕਲ ਦੇ ਵਿੱਚ ਇਹ ਕਿਹਾ ਗਿਆ ਵੀ ਮਹੀਨਿਆਂ ਤੋਂ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਆ ਉਹਨਾਂ ਕਾਨੂੰਨਾਂ ਦੇ ਅਗੇਂਸਟ, ਜਿਹੜੇ ਕਿ ਮਾਰਕੀਟ ਫਰੈਂਡਲੀ ਐਗਰੀਕਲਚਰ ਲਾਜ਼ ਹੈਗੇ ਆ। ਅਤੇ ਪਹਿਲਾਂ ਉੱਥੇ ਦੀ ਸਰਕਾਰ ਨੇ ਪੂਰਾ ਜ਼ੋਰ ਲਾਇਆ ਵੀ ਦੇਖੋ ਜੀ, ਬਾਹਰਲੇ ਮੁਲਕਾਂ ਦੇ ਲੋਕ ਇਨਫਿਲਟਰੇਟ ਕਰ ਗਏ ਆ, ਇਹ ਖਾਲਿਸਤਾਨੀ ਆ, ਨੈਕਸਲ ਆ, ਕੁਛ ਵੀ ਆ। ਉਹ ਤੋਂ ਬਾਅਦ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਰਨਲਿਸਟ ਨੂੰ ਅਰੈਸਟ ਕੀਤਾ ਗਿਆ। ਨਿਊਯਾਰਕ ਟਾਈਮ ਦੀ ਰਿਪੋਰਟ ਆ। ਹੁਣ ਦੇਖੋ ਵੀ ਕਿੱਥੇ ਤੱਕ ਮੁੱਦਾ ਪਹੁੰਚਿਆ। ਅਤੇ ਗਵਰਨਮੈਂਟ ਨੇ ਅਲਟੀਮੇਟਲੀ ਇੰਟਰਨੈਟ ਜਿਹੜਾ ਆ ਉਹਨਾਂ ਏਰੀਆ ਦੇ ਵਿੱਚ ਬੰਦ ਕਰ ਦਿੱਤਾ। ਕਹਿੰਦੇ ਵੀ ਗਵਰਨਮੈਂਟ ਧੱਕਾ ਤਾਂ ਕਰਦੀ ਆ ਰਹੀ ਆ। ਪਹਿਲਾਂ ਇਹਨਾਂ ਨੇ ਮੁਸਲਮਾਨਾਂ ਦੇ ਉੱਤੇ ਕੀਤਾ, ਫਿਰ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਅਤੇ ਜਿਹੜਾ ਹੁਣ ਕਿਸਾਨਾਂ ਵਾਲਾ ਮੁੱਦਾ ਆ ਇਹਦੇ 'ਤੇ ਕਹਿੰਦੇ ਵੀ ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਆ। ਇੱਕ ਪ੍ਰੋਫੈਸਰ ਹੈਗੇ ਹਿਸਟਰੀ ਦੇ, ਗਿਆਨ ਪ੍ਰਕਾਸ਼, ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਬਿਲਕੁਲ 1970 ਵਾਲੀ ਜਿਹੜੀ ਸਿਚੁਏਸ਼ਨ ਬਣੀ ਆ, ਉਸ ਟਾਈਮ ਦੇ ਉੱਤੇ ਜਿਹੜੀ ਇੰਦਰਾ ਗਾਂਧੀ ਸੀਗੀ ਪ੍ਰਾਈਮ ਮਿਨਿਸਟਰ, ਉਸ ਨੇ ਐਮਰਜੈਂਸੀ ਰੂਲ ਲਾਇਆ ਸੀ, ਸਾਰੀਆਂ ਸਿਵਲ ਲਿਬਰਟੀਜ਼ ਨੂੰ ਜਿਹੜਾ ਕਰਵ ਕਰਤਾ ਸੀ, ਪੋਲੀਟੀਕਲ ਓਪੋਨੈਂਟਸ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਸੀ, ਅਤੇ ਜਿਹੜੇ ਨਿਊਜ਼ ਮੀਡੀਆ ਸੀ ਉਹਨੂੰ ਸ਼ਟ ਡਾਊਨ ਕੀਤਾ ਸੀ। ਹੁਣ ਵੀ ਆਪਾਂ ਇਹ ਦੇਖ ਰਹੇ ਹਾਂ ਵੀ ਜਰਨਲਿਸਟ ਜਿਹੜੇ ਆ ਉਹਨਾਂ ਨੂੰ ਅੰਦਰ ਕੀਤਾ ਗਿਆ। ਟਵਿੱਟਰ ਅਕਾਊਂਟ ਜਿਹੜੇ ਆ, ਟਵਿੱਟਰ ਕੰਪਨੀ ਜਿਹੜੀ, ਉਹਨਾਂ ਨੂੰ ਜਿਹੜੀ ਇੱਕ ਤਰ੍ਹਾਂ ਨਾਲ ਧਮਕੀ ਦਿੱਤੀ ਗਈ ਆ ਵੀ ਸਾਰੇ ਅਕਾਊਂਟ ਜਿਹੜੇ ਕਿਸਾਨਾਂ ਦੇ ਰਿਲੇਟਡ ਜਿਹੜੇ ਕੋਈ ਵੀ ਹੈਗੇ ਇਹਨਾਂ ਨੂੰ ਬੰਦ ਕਰੋ। ਅਤੇ ਉਹ ਪ੍ਰੋਫੈਸਰ ਅੱਗੇ ਜਾ ਕੇ ਕਹਿੰਦਾ ਵੀ ਜਿਹੜਾ BJP ਆ ਨਾ, ਇਹ ਉਸ 1970 ਨਾਲੋਂ ਵੀ ਜਿਹੜਾ ਖਤਰਨਾਕ ਕੰਮ ਕਰ ਰਹੀ ਹੈਗੀ ਆ। ਆਪਾਂ ਦੇਖਿਆ ਹੁਣ ਕੱਲ੍ਹ ਤੋਂ, ਜਦੋਂ ਰਿਹਾਨਾ ਜਿਹੜੀ ਪੌਪ ਸਟਾਰ ਸਿੰਗਰ ਹੈਗੀ ਆ, ਉਸ ਨੇ ਜਦੋਂ ਟਵੀਟ ਕੀਤਾ, ਉਹ ਤੋਂ ਬਾਅਦ ਇੰਡੀਆ ਦਾ ਜਿਹੜਾ ਬਾਲੀਵੁੱਡ ਵਾਲੇ ਆ ਉਹ ਕਿੰਨੇ ਤੜਫੇ ਵੀ ਦੇਖੋ ਜੀ, ਇਹ ਤਾਂ ਖਾਲਿਸਤਾਨੀਆਂ ਦੀ ਸਪੋਰਟ ਕਰਦੀ ਆ। ਅਕਸ਼ੇ ਕੁਮਾਰ ਵਰਗੇ ਜਿਨ੍ਹਾਂ ਨੂੰ ਜਿਹੜੇ ਆ ਮਿਲੀਅਨਸ ਆਫ ਰੁਪੀਜ਼ ਦੇ ਜਿਹੜੇ ਪੰਜਾਬੀ ਆ ਉਹਨਾਂ ਦੀਆਂ ਮੂਵੀਆਂ ਦੇਖ ਕੇ ਪੈਸੇ ਬਣਾਉਂਦੇ ਆ। ਸੋ ਹੁਣ ਇਹ ਸੋਚਣਾ ਪੈਣਾ, ਅਮਿਤਾਭ ਬੱਚਨ ਨੂੰ ਤਾਂ ਪੰਜਾਬੀਆਂ ਨੇ, ਖਾਸ ਕਰਕੇ ਸਿੱਖਾਂ ਨੇ 1984 ਤੋਂ ਬਾਅਦ ਬਾਈਕਾਟ ਕਰੇ ਦਿੱਤਾ ਸੀ, ਅਤੇ ਹੁਣ ਇਹ ਜਿਹੜੇ ਹੈਗੇ ਆ ਇਹ ਵੀ ਦੇਖਣੇ ਪੈਣੇ ਆ ਵੀ ਦੇਖੋ, ਪੈਸੇ ਤੁਸੀਂ ਉਹਨਾਂ ਤੋਂ ਬਣਾਉਣੇ ਆ ਅਤੇ ਮੁੜ ਕੇ ਉਲਟ ਜਿਹੜੇ ਆ ਉਹਨਾਂ ਦੇ ਉਲਟੇ ਬੋਲਦੇ ਹੈਗੇ ਆ। ਸੋ ਇਹ ਜਿਹੜੀ ਨਿਊਯਾਰਕ ਟਾਈਮ ਨੇ ਕਾਫੀ ਵੱਡੀ ਜਿਹੜੀ ਅੱਜ ਰਿਪੋਰਟ ਆ ਉਹ ਛਾਪੀ ਹੈਗੀ ਆ। ਜੀ ਜੀ, ਬਿਲਕੁਲ। ਇਕੱਲਾ ਉੱਥੇ ਹੀ ਨਹੀਂ, ਬਹੁਤ ਸਾਰੇ ਹੋਰ ਥਾਵਾਂ ਦੇ ਉੱਤੇ। ਵਾਸ਼ਿੰਗਟਨ ਪੋਸਟ ਦੀ ਇੱਕ ਪੱਤਰਕਾਰ ਆ, ਉਸਨੇ ਵੀ ਇਸ ਚੀਜ਼ ਦਾ ਜਿਹੜਾ ਉਹ ਸਮਰਥਨ ਕੀਤਾ। ਹੁਣ ਜਿਹੜੇ ਬਾਹਰਲੇ ਮੀਡੀਏ ਦੇ ਨਾਲ ਅਤੇ ਬਾਹਰਲੇ ਜਿਹੜੇ ਕੁਛ ਸੈਲੀਬ੍ਰਿਟੀ ਕਹਿ ਸਕਦੇ ਹਾਂ, ਜਾਂ ਵੱਡੇ ਅਹੁਦਿਆਂ ਦੇ ਉੱਤੇ ਕਹਿ ਲਓ, ਜਾਂ ਇਨਫਲੂਐਂਸ ਰੱਖਣ ਵਾਲੇ ਜਿਹੜੇ ਲੋਕ ਆ,
ਉਹਨਾਂ ਨੇ ਕਿਸਾਨਾਂ ਦੇ ਪੀਸਫੁਲ ਪ੍ਰੋਟੈਸਟ ਕਰਨ ਦੀ ਗੱਲ ਨੂੰ ਜਿਹੜਾ ਆ ਉਹ ਅੱਗੇ ਚੱਕਿਆ ਹੈਗਾ ਆ ਵੀ ਇੰਨਾ ਜਿਹੜਾ ਧੱਕਾ ਆ ਉਹ ਨਹੀਂ ਜਿਹੜਾ ਉਹਨਾਂ ਨੂੰ ਕਰਨਾ ਜਿਹੜਾ ਉਹ ਨਹੀਂ ਚਾਹੀਦਾ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਸ ਦੇ ਉੱਤੇ ਸਰਕਾਰ ਜਿਹੜੀ ਭਾਰਤ ਦੀ ਆ ਇਹ ਕੋਈ ਅਸਰ ਕਰਦੀ ਆ ਕਿ ਨਹੀਂ। ਇਹ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ। ਹੁਣ ਜਿਹੜੇ ਸੋਵਰਨਿਟੀ ਦੀ ਅਤੇ ਹੋਰ ਜਿਹੜੀ ਗੱਲ ਕਰਦੇ ਆ ਇਹਨਾਂ ਵਿੱਚ ਹੁਣ ਦੇਖੋ ਭਾਰਤ ਦੇ ਸਰਕਾਰ ਆ ਉਹ ਹਮੇਸ਼ਾ ਹੀ ਇਹਨਾਂ ਸੈਲੀਬ੍ਰਿਟੀਆਂ ਨੂੰ ਪੈਸੇ ਦੇ ਕੇ ਲਿਖਵਾਉਂਦੀਆਂ ਆ ਕਰਾਉਂਦੀਆਂ ਆ। ਉਹ ਸਾਹਮਣੇ ਆ, ਚਾਹੇ ਅਕਸ਼ੇ ਕੁਮਾਰ ਆ, ਅਜੇ ਦੇਵਗਨ ਆ, ਸਚਿਨ ਤੰਦੂਲਕਰ ਤੱਕ ਨੇ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਿਖ ਦਿੱਤੀਆਂ। ਇੱਕ ਚੀਜ਼ ਜਿਹੜੀ ਯਾਦ ਦਿਵਾਉਣੀ ਚਾਹੁੰਦੇ ਹਰਜੋਤ ਸਿੰਘ ਜੀ, ਜਿਹੜੀ ਤੁਸੀਂ ਐਮਰਜੈਂਸੀ ਦੀ ਜਦੋਂ ਗੱਲ ਕੀਤੀ ਸੀ ਉਸ ਤੋਂ ਪਹਿਲਾਂ ਵੀ ਜੇ ਚੱਲ ਜਾਈਏ ਭਾਰਤ ਨੂੰ ਆਜ਼ਾਦ ਕਰਨ ਦੀ ਜੇ ਗੱਲ ਕਰੀਏ ਤਾਂ ਬਾਹਰੋਂ ਜ਼ੋਰ ਪੈਣਾ ਸ਼ੁਰੂ ਹੋਇਆ। ਬਾਹਰਲੇ ਲੋਕਾਂ ਨੇ ਜਿਹੜਾ ਉਹ ਪਾਇਆ, ਚਾਹੇ ਉਹ ਭਾਰਤ ਦੇ ਵਿੱਚ ਸੀਗੇ ਅਤੇ ਚਾਹੇ ਹੋਰ ਸੀ। ਬਾਹਰਲੇ ਮੀਡੀਆ ਦੀ ਜਿਹੜੀ ਉਦੋਂ ਉਹਨਾਂ ਨੇ ਵੀ ਅੰਤਰਰਾਸ਼ਟਰੀ ਮੀਡੀਆ ਦੀ ਵਰਤੋਂ ਕੀਤੀ, ਭਾਰਤ ਨੂੰ ਆਜ਼ਾਦ ਕਰਾਇਆ। ਜਦੋਂ ਗਾਂਧੀ ਜਿਹੜੀ ਸੀਗੀ ਉਹਨੇ ਐਮਰਜੈਂਸੀ ਲਈ, ਉਦੋਂ ਵੀ ਬਾਹਰ ਬੈਠੇ ਇਹਨਾਂ ਦੇ ਵਿੱਚੋਂ ਹੀ ਸੀਗੇ, ਭਾਜਪਾ RSS ਦੇ ਵਿੱਚੋਂ ਹੀ ਸੀਗੇ। ਉਹਨਾਂ ਨੇ ਬਾਹਰਲੇ ਮੀਡੀਆ ਦੀ ਜਿਹੜੀ ਵਰਤੋਂ ਕਰਦੇ ਹੋਏ ਐਮਰਜੈਂਸੀ ਦੇ ਖਿਲਾਫ ਜਿਹੜੇ ਆਪਣੇ ਉੱਥੇ ਲੇਖ ਵੀ ਛਾਪੇ, ਉਹਨਾਂ ਦੇ ਖਿਲਾਫ ਜਿਹੜੀਆਂ ਖਬਰਾਂ ਵੀ ਛਾਪੀਆਂ। ਉਦੋਂ ਇਹਨਾਂ ਨੂੰ ਇਸ ਜਿਹੜੇ ਬਾਹਰਲੇ ਮੀਡੀਆ ਤੋਂ ਜਾਂ ਬਾਹਰਲੇ ਲੋਕਾਂ ਤੋਂ ਕੋਈ ਜਿਹੜਾ ਆ ਉਹ ਕੋਈ ਪਰਹੇਜ਼ ਨਹੀਂ ਸੀਗੀ, ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਸੀਗੀ, ਦਿੱਕਤ ਨਹੀਂ ਸੀ। ਅੱਜ ਜਦੋਂ ਉਹੀ ਪਾਰਟੀ ਜਿਹੜੀ ਉਸ ਜਿਹੜੀ ਲੱਕੜ ਦਾ ਸਹਾਰਾ ਲੈ ਕੇ ਕਹਿ ਲਓ ਵੀ ਉੱਥੇ ਪਹੁੰਚੀ ਆ, ਪੌੜੀ ਦਾ ਸਹਾਰਾ ਲੈ ਕੇ, ਉਸੇ ਦੇ ਉੱਤੇ ਹੀ ਜਿਹੜੀ ਉਹ ਫਿਰ ਮੁੜ ਕੇ ਦੁਬਾਰਾ ਉਹਨਾਂ ਨੇ ਜਿਹੜੇ ਸਵਾਲ ਚੱਕਣੇ ਜਿਹੜੇ ਸ਼ੁਰੂ ਕਰ ਦਿੱਤੇ ਆ। ਨੋ ਡਾਊਟ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਹੁਣ ਇਸ ਦੀ ਚਰਚਾ ਜਿਹੜੀ ਆ ਉਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਆ। ਕੱਲ੍ਹ ਜਿਹੜੀ ਮੈਂ ਹਰਜੋਤ ਸਿੰਘ ਜੀ ਗੱਲ ਦੱਸ ਰਿਹਾ ਸੀਗੀ, ਕਲੌਡੀਆ ਕਰਕੇ ਜਿਹੜੀ MP ਆ UK ਦੇ ਵਿੱਚ, ਜਿਸ ਨੇ ਇਹ ਪਟੀਸ਼ਨ ਸ਼ੁਰੂ ਕੀਤੀ ਵੀ UK ਦੀ ਪਾਰਲੀਮੈਂਟ ਦੇ ਵਿੱਚ ਇਸ ਦੀ ਚਰਚਾ ਹੋਣੀ ਚਾਹੀਦੀ ਆ। ਉਹਨੇ ਲਿਖਿਆ ਵੀ ਮੈਨੂੰ ਰੇਪ ਦੇ, ਜਾਨੋਂ ਮਾਰਨ ਦੇ ਬੇਹਤਾਸ਼ਾ ਜਿਹੜੀਆਂ ਧਮਕੀਆਂ ਮੈਨੂੰ ਲਗਾਤਾਰ ਜਿਹੜੀਆਂ ਉਹ ਮਿਲ ਰਹੀਆਂ ਨੇ। ਸੋ ਇਹ ਜਿਹੜੇ ਗੋਦੀ ਮੀਡੀਆ ਅਤੇ ਜਿਹੜੇ ਅੰਧ ਭਗਤ ਨੇ ਇਸ ਟਾਈਮ ਉਹ ਇੱਥੋਂ ਤੱਕ ਜਿਹੜੇ ਆ ਉਹ ਪਹੁੰਚ ਚੁੱਕੇ ਆ। ਕਿਹਾ ਜਾਂਦਾ, ਹੁਣ ਉਹ ਸ਼ਬਦ ਤਾਂ ਮੈਂ ਇੱਥੇ ਨਹੀਂ ਬੋਲ ਸਕਦਾ, ਕਹਿੰਦੇ ਵੀ ਜਦੋਂ ਸਿਰ ਕਿਸੇ ਦਾ ਉਸ ਥਾਂ ਦੇ ਉੱਤੇ ਹੋਵੇ ਤਾਂ ਉਹਨਾਂ ਨੂੰ ਹਨੇਰਾ ਹੀ ਨਜ਼ਰ ਆਉਂਦਾ ਹੈ, ਦਿਸਦਾ ਕੱਖ ਨਹੀਂ ਹੁੰਦਾ। ਅਤੇ ਬਸ ਉਹੀ ਹਾਲ ਜਿਹੜੇ ਇਸ ਟਾਈਮ ਇਹਨਾਂ ਭਗਤਾਂ ਦਾ ਜਿਹੜਾ ਉਹ ਬਣਿਆ ਪਿਆ ਆ ਵੀ ਅੱਖਾਂ ਦੇ ਉੱਤੇ ਐਸਾ ਪਰਦਾ ਜਿਹੜਾ ਮੋਦੀ ਦਾ ਜਿਹੜਾ ਉਹ ਪੈ ਚੁੱਕਾ ਹੋਇਆ ਆ ਵੀ ਇਹਨਾਂ ਨੂੰ ਦਿਸਦਾ ਹੀ ਜਿਹੜਾ ਹੋਰ ਕੁਛ ਨਹੀਂ। ਜਿਹੜੇ ਸਵਾਲ ਚੱਕ ਰਹੇ ਆ ਵੀ ਇਹ ਫਾਰਮਰ ਨਹੀਂ ਆ, ਇਹ ਅੱਤਵਾਦੀ ਆ, ਉਹਨਾਂ ਨੇ ਆਪ ਤਾਂ ਜ਼ਿੰਦਗੀ ਦੇ ਵਿੱਚ ਕਦੀ ਗੰਢਾ ਨਹੀਂ ਲਾ ਕੇ ਦੇਖਿਆ। ਉਹਨਾਂ ਨੂੰ ਕੀ ਪਤਾ ਆ ਵੀ ਕੀ ਹੁੰਦਾ ਅਤੇ ਕਿਵੇਂ ਹੁੰਦਾ ਆ। ਜਾ ਕੇ ਬਾਜ਼ਾਰ ਤੋਂ ਚੱਕ ਕੇ ਲੈ ਤਾਂ ਆਉਂਦੇ ਆ, ਪਰ ਉਹਨਾਂ ਨੂੰ ਇਹ ਥੋੜ੍ਹੀ ਪਤਾ ਵੀ ਕਿੱਦਾਂ ਜਿਹੜਾ ਉਹ ਸਾਰਾ ਕੁਛ ਕਰੀਦਾ। ਅਤੇ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ, ਦੂਜਿਆਂ ਦੇ ਉੱਤੇ ਉਹ ਕਿਹੜੇ ਹਿਸਾਬ ਦੇ ਨਾਲ ਸਵਾਲ ਚੱਕਣਾ ਆ। ਨਾਲੇ ਹਰਜੋਤ ਸਿੰਘ ਜੀ, ਅੱਜ ਦੇ ਦੁਨੀਆ ਦੇ ਵਿੱਚ ਤੁਸੀਂ ਜੇ ਬੇਸਹਾਰਿਆਂ ਦੀ ਆਵਾਜ਼ ਨਹੀਂ ਬਣਦੇ ਤਾਂ ਤੁਹਾਡੇ ਉਸ ਇਨਫਲੂਐਂਸ ਦਾ ਕੋਈ ਮਕਸਦ ਜਿਹੜਾ ਉਹ ਨਹੀਂ ਰਹਿ ਜਾਂਦਾ, ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਅਸੀਂ ਇਹਨਾਂ ਸਾਰੇ ਹੀ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਟਾਈਮ ਉੱਥੇ ਜਿਹੜਾ ਹੋ ਰਹੇ ਜ਼ੁਲਮ ਦੇ ਖਿਲਾਫ ਆਪਣੀ ਜਿਹੜੇ ਆ ਕਹਿ ਲਓ ਵੀ ਆਪਣੇ ਜਿਹੜੇ ਰੋਲ ਮਾਡਲ ਹੋਣ ਦਾ ਜਿਹੜਾ ਸਬੂਤ ਵੀ ਜਿਹੜਾ ਨਾਲ ਦੇ ਨਾਲ ਦਿੱਤਾ ਆ, ਅਤੇ ਆਪਣੀ ਜਿਹੜੀ ਉਸ ਪੋਜੀਸ਼ਨ ਨੂੰ ਜਿਹੜਾ ਆ ਉਹ ਵਰਤਦੇ ਹੋਏ ਇਸ ਪ੍ਰੋਟੈਸਟ ਦੇ ਬਾਰੇ ਜਿਹੜਾ ਆ ਉਸ ਦੇ ਉੱਤੇ ਚਾਨਣ ਜਿਹੜਾ ਉਹ ਪਾਇਆ ਆ। ਕੁਛ ਇਨਫਲੂਐਂਸਰ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀ, ਕਹਿੰਦੇ ਵੀ ਮੇਰੇ ਬਹੁਤ ਹੋਰ ਭਾਰਤੀ ਜਿਹੜੇ ਇਨਫਲੂਐਂਸਰ ਮਿੱਤਰ ਹੈਗੇ ਆ, ਪਰ ਕਹਿੰਦੇ ਵੀ ਉਹਨਾਂ ਨੂੰ ਪਤਾ ਆ ਵੀ ਜੇ ਉਹ ਕੁਛ ਸਰਕਾਰ ਦੇ ਖਿਲਾਫ ਬੋਲੇ ਤਾਂ ਉਹਨਾਂ ਨੂੰ ਜਿਹੜਾ ਆ ਉਹ ਕੁਛ ਨਹੀਂ ਹੋਣਾ। ਅੱਗੋਂ ਉਹਨਾਂ ਨੂੰ ਫਿਰ ਧਮਕੀਆਂ ਦਿੰਦੇ ਸੀ, ਵੇਖਿਓ ਤੁਹਾਡੇ ਜਿਹੜੇ ਫੈਨ ਫੋਲੋਇੰਗ ਉਹ ਬਹੁਤ ਜ਼ਿਆਦਾ ਘੱਟ ਜਾਂਦੀ ਆ। ਤਾਂ ਅੱਗੋਂ ਕਹਿੰਦੇ ਵੀ ਕੁਆਲਿਟੀ ਓਵਰ ਕੁਆਂਟਿਟੀ, ਸਾਨੂੰ ਕੁਆਲਿਟੀ ਦੇ ਨਾਲ ਮਤਲਬ ਆ, ਕੁਆਂਟਿਟੀ ਨੰਬਰਾਂ ਦੀ ਦੌੜ ਦੇ ਵਿੱਚ ਨਹੀਂ ਅਸੀਂ ਹੈਗੇ। ਸੋ ਬਹੁਤ ਵਧੀਆ ਜਿਹੜਾ ਇਸ ਟਾਈਮ ਸਪੋਰਟ ਆ ਫਾਰਮਰ ਪ੍ਰੋਟੈਸਟ ਨੂੰ ਜਿਹੜੀ ਆ ਉਹ ਮਿਲ ਰਹੀ ਹੈਗੀ ਆ, ਅਤੇ ਉਮੀਦ ਕਰਦੇ ਹਾਂ ਵੀ ਸਾਰੇ ਪਾਸੇ ਜਿਹੜੇ ਆ ਇਸ ਨੂੰ ਜਿਹੜੀ ਆ ਸਪੋਰਟ ਹੋਰ ਵੀ ਜ਼ਿਆਦਾ ਮਿਲੇ। ਪਰ ਇਹ ਆ ਵੀ ਇਹਨਾਂ ਟਰੋਲਸ ਤੋਂ ਘਬਰਾਉਣ ਦੀ ਲੋੜ ਨਹੀਂ ਆ, ਇਹਨਾਂ ਨੂੰ ਜਵਾਬ ਦੇਈ ਚੱਲੋ। ਇਹ ਇਹਨਾਂ ਨੇ ਅੱਜ ਇੱਧਰ 2 ਰੁਪਈਏ ਉਹਨਾਂ ਦੇ ਹੋਰ ਪਾਸੇ ਡਿੱਗੇ, ਉਹਨਾਂ ਨੇ ਉੱਧਰਲੇ ਪਾਸੇ ਨੂੰ ਜਿਹੜਾ ਭੌਂਕਣਾ ਸ਼ੁਰੂ ਕਰ ਦੇਣਾ। ਸੋ ਉਹਨਾਂ ਦੀ ਜਿਹੜੀ ਬਹੁਤੀ ਫਿਕਰ ਆ ਉਹ ਨਹੀਂ ਕਰਨੀ ਚਾਹੀਦੀ। ਸੋ ਬਿਲਕੁਲ ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਨੇ ਵੀ ਬਹੁਤ ਵੱਡਾ ਆਰਟੀਕਲ ਲਿਖਿਆ ਵੀ ਕਿਸ ਤਰ੍ਹਾਂ ਰਿਹਾਨਾ ਜਿਹੜੀ ਪੌਪ ਸਟਾਰ ਹੈਗੀ ਆ ਅਤੇ ਗ੍ਰੈਟਾ ਥਨਬਰਗ ਇਹ ਜਿਹੜੀਆਂ ਸੈਲੀਬ੍ਰਿਟੀਜ਼ ਨੇ ਜਦੋਂ ਹੱਕ ਦੇ ਵਿੱਚ ਜਿਹੜਾ ਪੋਸਟ ਪਾਈ। ਪੋਸਟ ਦੀ ਵੀ ਦੱਸਦੇ ਜਾਈਏ ਜਿੰਨੇ ਸਾਡੇ ਸਰੋਤੇ ਆ, CNN ਦੇ ਜਿਹੜੇ CEO ਆ ਉਹਨਾਂ ਨੇ ਇੱਕ ਰਿਪੋਰਟ ਜਿਹੜੀ ਆ ਇੱਕ ਸਪੈਸ਼ਲ ਆਰਟੀਕਲ ਲਿਖਿਆ ਸੀ ਇਸ ਕਿਸਾਨਾਂ ਦੇ
ਉੱਤੇ ਜਿਹੜੇ ਇੰਡੀਆ ਦੇ ਵਿੱਚ ਕਿਸਾਨ ਹੈਗੇ ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਸਟੇਟਾਂ ਹੈਗੀਆਂ ਆਇਓਵਾ ਜਾਂ ਹੋਰ ਸਟੇਟ ਉੱਤੇ ਜਿਹੜੇ ਛੋਟੇ ਛੋਟੇ ਫਾਰਮਰ ਸੀ ਉਹ ਐਗਜ਼ੈਕਟਲੀ ਸੇਮ ਤਰੀਕੇ ਦੇ ਨਾਲ ਮਰ ਗਏ ਜੋ ਇੰਡੀਆ ਵਾਲੇ ਕਰਨ ਜਾ ਰਹੇ ਕਿਉਂਕਿ ਵੱਡੇ ਫਾਰਮਰ ਰਹਿ ਗਏ। ਸੋ ਉਸੇ ਆਰਟੀਕਲ ਨੂੰ ਜਿਹੜਾ ਰਿਹਾਨਾ ਨੇ ਟਵੀਟ ਕਰਕੇ ਸ਼ੇਅਰ ਕੀਤਾ ਸੀ ਤੇ ਰਿਹਾਨਾ ਬਾਰੇ ਦੱਸਦੇ ਜਾਈਏ ਕਹਿੰਦੇ ਵੀ $600 ਮਿਲੀਅਨ ਉਹਦੀ ਨੈਟ ਵਰਥ ਹੈਗੀ ਆ ਫੋਰਬਸ ਮੈਗਜ਼ੀਨ ਦੇ ਦੌਰਾਨ ਤੇ ਉਹ ਸੈਲਫ ਮੇਡ ਵੂਮਨ ਹੈਗੀ ਆ ਸਿੰਗਰ। ਤੇ ਕੱਲੇ ਹੁਣ ਆਪਾਂ ਇੰਡੀਆ ਦੇ ਵੀ ਦੇਖਦੇ ਰਹਿੰਦੇ ਆ ਵੀ ਬਹੁਤ ਐਕਟਰ ਆ ਜਾਂ ਕਿੰਨੀ ਕੁ ਉਹ ਦਾਨ ਪੁੰਨ ਕਰਦੇ ਆ ਪਿੱਛੇ ਸਾਊਥ ਅਫਰੀਕਾ ਦੇ ਵਿੱਚ ਕਾਲ ਪਿਆ ਸੀ ਤਾਂ 36 ਕਰੋੜ ਦੇ ਜਿਹੜਾ ਰੁਪਈਏ ਦੇ ਹਿਸਾਬ ਨਾਲ ਉਸਨੇ ਉੱਥੇ ਦਾਨ ਕੀਤਾ ਸੀ। ਕੱਲਾ ਦਾਨ ਨਹੀਂ ਕੀਤਾ ਸੀ, ਖੁਦ ਉਹ ਉਸ ਏਰੀਏ ਤੇ ਜਾ ਕੇ ਉਹਦੀਆਂ ਬਹੁਤ ਸਾਰੀਆਂ ਪਿਕਚਰਸ ਆ ਰਹੀਆਂ, ਉਹ ਉੱਥੇ ਸੇਵਾ ਕਰ ਰਹੀ ਸੀ ਜਿੱਦਾਂ ਆਪਾਂ ਸਾਰੇ ਸੇਵਾ ਕਰਦੇ ਹਾਂ ਲੰਗਰ 'ਚ ਜਾਂ ਹੋਰ ਹਨਾ। ਤੇ ਹੁਣ ਰਿਹਾਨਾ ਦੇ ਹੱਕ ਦੇ ਵਿੱਚ ਵਾਸ਼ਿੰਗਟਨ ਪੋਸਟ ਲਿਖਦੀ ਆ ਵੀ ਇੱਕ ਪੰਜਾਬੀ ਦਾ ਜਿਹੜਾ ਬਹੁਤ ਵੱਡਾ ਸਿੰਗਰ ਹੈਗਾ ਦਲਜੀਤ ਦੋਸਾਂਝ, ਉਹਨੂੰ ਗਾਣਾ ਵੀ ਗਾਇਆ ਹੈਗਾ। ਬਿਲਕੁਲ। ਸੋ ਆਪਾਂ ਉਹ ਸਰਚ ਕਰਾਂਗੇ ਸੋ ਦੇਖੋ ਇਹ ਜਿਹੜੀ ਆ ਵਾਸ਼ਿੰਗਟਨ ਪੋਸਟ ਲਿਖ ਰਹੀ ਆ। ਇਸ ਤੋਂ ਅੱਗੇ ਜਾ ਕੇ ਉਹਨਾਂ ਨੇ ਇਹ ਕਿਹਾ ਵੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੀ ਜਿਹੜੀ ਭਾਣਜੀ ਆ ਮੀਨਾ ਹੈਰਿਸ, ਉਸਨੇ ਵੀ ਲਿਖਿਆ ਵੀ ਡੈਮੋਕ੍ਰੇਸੀ ਇਜ਼ ਅੰਡਰ ਅਸੌਲਟ ਇੰਡੀਆ ਦੇ ਵਿੱਚ। ਇੱਥੇ ਦੇ ਫ੍ਰਿਜ਼ਨੋ ਦੇ ਕਾਂਗਰਸਮੈਨ ਜਿਮ ਕੋਸਟਾ ਜਿਹੜੇ ਆ ਉਹਨਾਂ ਨੇ ਵੀ ਕਿਹਾ ਵੀ ਹਰ ਇੱਕ ਬੰਦੇ ਨੂੰ ਪੀਸਫੁਲੀ ਆਪਣਾ ਜਿਹੜਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆ। ਤੇ ਇਹ ਦੱਸਦੇ ਜਾਈਏ ਗਵਰਨਮੈਂਟ ਬੜੀ ਔਖੀ ਹੋਈ ਆ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਜਿਮ ਕੋਸਟਾ ਦਾ ਰੋਲ ਅਹਿਮ ਆ ਕਿਉਂਕਿ ਉਸਦਾ ਬਿਆਨ ਜ਼ਿਆਦਾ ਅਹਿਮ ਇਸ ਕਰਕੇ ਫੋਰਨ ਰਿਲੇਸ਼ਨ ਕਮੇਟੀ ਦੇ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਆ, ਵੱਡੀ ਆਵਾਜ਼ ਆ। ਸੋ ਸੈਂਟਰਲ ਵੈਲੀ ਦੇ ਇਸ ਕਾਂਗਰਸਮੈਨ ਦੀ ਇਸ ਤਰੀਕੇ ਦੇ ਨਾਲ ਆਵਾਜ਼ ਉੱਠਣ ਦੇ ਨਾਲ ਹੁਣ ਆਪਾਂ ਨੂੰ ਪਤਾ ਕਿਉਂਕਿ ਜਿੰਨੀਆਂ ਵੀ ਕਮੇਟੀਆਂ ਆ ਉਹ ਡੈਮੋਕ੍ਰੇਟ ਜਿਹੜੇ ਉਹਦੇ ਮੈਜੋਰਟੀ ਦੇ ਨਾਲ ਹੈਗੀਆਂ ਆ। ਸੋ ਇਹ ਡੈਮੋਕ੍ਰੇਟ ਪਾਰਟੀ ਦੇ ਆ ਅਤੇ ਇਹ ਆਵਾਜ਼ ਆ ਅਤੇ ਇਹਨਾਂ ਨੇ ਇਸ ਦੇ ਉੱਤੇ ਮੁੱਦਾ ਜਿਹੜਾ ਉਹ ਚੱਕਿਆ ਆ। ਸੋ ਇਹ ਵੀ ਆ। ਉੱਤੋਂ ਕੱਲ੍ਹ ਜਿਹੜੀ ਤੁਸੀਂ ਖਬਰ ਕੀਤੀ ਸੀ ਮੀਨਾ ਹੈਰਿਸ ਜਿਹੜੀ ਆ ਕਮਲਾ ਹੈਰਿਸ ਦੀ ਜਿਹੜੀ ਰਿਲੇਟਿਵ ਆ ਉਸਨੇ ਚੱਕੀ ਆ। ਸੋ ਉਹ ਉਹਦੇ ਕੰਨ ਦੇ ਵਿੱਚ ਆਵਾਜ਼ ਮਾਰੂਗੀ, ਹੋ ਸਕਦਾ ਕੋਈ ਉੱਧਰੋਂ ਜਾਂ ਬਾਈਡਨ ਪ੍ਰਸ਼ਾਸਨ ਵੱਲੋਂ ਜਾਂ ਸੈਕਟਰੀ ਆਫ ਸਟੇਟ ਕੋਈ ਬਿਆਨ ਦੇ ਦੇਣ। ਦੇਖੋ ਸਰਕਾਰ ਭਾਰਤ ਦੀ ਮੰਨੇ ਨਾ ਮੰਨੇ ਉਹ ਵੱਖਰੀ ਗੱਲ, ਉਹਨਾਂ ਦਾ ਮੁੱਦਾ ਨੋ ਡਾਊਟ ਆ, ਪਰ ਇਹ ਦਬਾਅ ਜਦੋਂ ਇੱਦਾਂ ਦੇ ਪੈਂਦੇ ਆ ਉਸ ਦਾ ਅਸਰ ਡੈਫੀਨੇਟਲੀ ਜਿਹੜਾ ਹੁੰਦਾ ਆ। ਸੋ ਆਪਾਂ ਦੇਖ ਰਹੇ ਹਾਂ ਵੀ ਹੁਣ ਮੋਦੀ ਅਤੇ ਸ਼ਾਹ ਨੇ ਜਿਹੜੇ ਹੁਣ ਇੱਕ ਹਿਸਾਬ ਦੇ ਨਾਲ ਲੱਖਾਂ ਰੁਪਈਆ ਜਿਹੜਾ ਉੱਥੇ ਬਹਾ ਕੇ ਆ ਜਿਹੜੇ ਸੋ ਕਾਲਡ ਸੈਲੀਬ੍ਰਿਟੀ ਆ ਉੱਥੇ ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਅਤੇ ਸ਼ੈਟੀ ਅਤੇ ਚਾਹੇ ਤੰਦੂਲਕਰ ਆ, ਉਹਨਾਂ ਸਾਰਿਆਂ ਤੋਂ ਹੁਣ ਜਿਹੜੇ ਟਵੀਟ ਆ ਇਹਨਾਂ ਦੇ ਹੱਕ ਦੇ ਵਿੱਚ ਕਰਵਾਉਣੇ ਸ਼ੁਰੂ ਕਰ ਦਿੱਤੇ ਆ ਰਿਹਾਨਾ ਦੇ ਖਿਲਾਫ। ਜੀ ਸੋ ਬਹੁਤ ਸਾਰੇ ਜਿਹੜੇ ਐਕਟਰ ਆ ਉੱਥੇ ਦੇ ਉਹ ਕਹਿ ਰਹੇ ਆ ਵੀ ਰਿਹਾਨਾ ਜਿਹੜੀ ਆ ਉਹ ਫੂਲ ਹੈਗੀ ਆ। ਸੋ ਇਹ ਜਿਹੜਾ ਆ ਉੱਥੋਂ ਵਾਸ਼ਿੰਗਟਨ ਪੋਸਟ ਲਿਖਦਾ ਹੈਗਾ। ਅੱਗੇ ਜਾ ਕੇ ਵਾਸ਼ਿੰਗਟਨ ਪੋਸਟ ਵਾਲੇ ਲਿਖਦੇ ਆ ਵੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਜਦੋਂ ਆਪਣਾ ਜਿਹੜਾ ਕੰਸਰਨ ਐਕਸਪ੍ਰੈਸ ਕੀਤਾ ਸੀ, ਆਪ ਕਿਹਾ ਸੀ ਵੀ ਮੈਨੂੰ ਵੀ ਲੱਗਦਾ ਵੀ ਉੱਥੇ ਧੱਕਾ ਹੋ ਰਿਹਾ, ਤੇ ਉਸ ਟਾਈਮ ਤੇ ਇੰਡੀਆ ਵਾਲੇ ਬੜੇ ਔਖੇ ਹੋਏ ਸੀ। ਸੋ ਹੁਣ ਤੁਸੀਂ ਦੇਖ ਲਓ ਵੀ ਅਮਰੀਕਾ ਦੇ ਜਿਹੜੇ ਦੋ ਵੱਡੀਆਂ ਅਖਬਾਰਾਂ, ਇਕੱਲੀਆਂ ਇਹ ਨਹੀਂ ਹੋਰ ਬਹੁਤ ਅਖਬਾਰਾਂ ਨੇ ਖਬਰ ਕੀਤਾ ਹੈਗਾ, ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ ਤੇ ਗਾਰਡੀਅਨ ਜਿਹੜੀ ਹੈਗੀ ਆ, ਉਹਨਾਂ ਨੇ ਵੀ ਇਹ ਕਿਹਾ ਵੀ ਰਿਹਾਨਾ ਤੋਂ ਬਾਅਦ ਜਿਹੜਾ ਆ ਇੰਡੀਆ ਦਾ ਜਿਹੜਾ ਮੀਡੀਆ ਆ ਜਾਂ ਇੰਡੀਆ ਦੀ ਗਵਰਨਮੈਂਟ ਬੜੀ ਔਖੀ ਹੋਈ ਆ। ਪਰ ਹੁਣ ਤੁਸੀਂ ਦੇਖੋ ਵੀ ਕਿਲਿਆਂ ਵਾਂਗ ਉੱਥੇ ਜਿਹੜੀ ਆ ਫੋਰਟ ਵਾਂਗ ਜਿੱਦਾਂ ਬਣਾਤੇ ਆ, ਬੜੇ ਬੜੇ ਕਿੱਲ ਲਾ ਕੇ ਜਿਹੜੀਆਂ ਕੰਧਾਂ ਬਣਾਤੀਆਂ ਆ। ਸੋ ਕੱਲ੍ਹ ਨੂੰ ਜਿਸ ਤਰ੍ਹਾਂ ਉੱਥੇ ਬੀਜੇਪੀ ਦੇ ਗੁੰਡਿਆਂ ਵੱਲੋਂ ਅਟੈਕ ਕੀਤਾ ਗਿਆ ਸੀ ਕਿਸਾਨਾਂ ਦੇ ਉੱਤੇ ਪਿਛਲੇ ਹਫ਼ਤੇ, ਜੇ ਫੇਰ ਇੱਕ ਵਾਰ ਕਰਦੇ ਆ ਟੀਅਰ ਗੈਸ ਨਾਲ ਜਾਂ ਹੋਰ, ਤੇ ਕਿੰਨਾ ਉੱਥੇ ਜਿਹੜਾ ਨੁਕਸਾਨ ਹੋ ਸਕਦਾ ਆ। ਸੋ ਸਾਰੀਆਂ ਪਿਕਚਰਾਂ ਹੁਣ ਪੂਰੇ ਦੁਨੀਆ ਦੇ ਮੀਡੀਆ ਦੇ ਵਿੱਚ ਪੈ ਗਈਆਂ ਵੀ ਦੇਖੋ ਆਪਣੇ ਹੀ ਮੁਲਕ ਦੇ ਉਲਟ ਇਹ ਜਿਹੜੇ ਇੰਡੀਆ ਦੀ ਸਰਕਾਰ ਆ ਉਹ ਕੀ ਕਰ ਰਹੀ ਹੈਗੀ ਆ। ਦੇਖੋ ਗਾਰਡੀਅਨ ਨੇ ਵੀ ਕਨਫਰਮ ਕਰਤਾ ਵੀ ਜਿਹੜਾ ਟਵਿੱਟਰ ਨੇ 250 ਦੇ ਕਰੀਬ ਜਿਹੜੇ ਅਕਾਊਂਟਸ ਆ ਉਹ ਬਲੌਕ ਕਰ ਦਿੱਤੇ ਹੈਗੇ ਆ। ਜੀ ਬਲੌਕ ਕਰਕੇ ਕਾਫੀ ਜਿਹੜੇ ਉਹਨਾਂ ਨੇ ਮੁੜ ਦੁਬਾਰਾ ਹੁਣ ਉੱਦਾਂ ਖੋਲ੍ਹ ਦਿੱਤੇ ਆ ਕਿਉਂਕਿ ਕਾਫੀ ਦਬਾਅ ਜਿਹੜਾ ਟਵਿੱਟਰ ਦੇ ਉੱਤੇ ਇਸ ਚੀਜ਼ ਦੇ ਕਰਕੇ ਪਿਆ ਹੈਗਾ ਆ। ਦੇਖੋ ਇਹਨਾਂ ਟਰੋਲਸ ਕਿੱਥੋਂ ਤੱਕ ਗਿਰ ਗਏ ਆ। ਰਿਹਾਨਾ ਨੂੰ ਉਸ ਟਾਈਮ ਦੇ ਉੱਤੇ ਇਹਦਾ ਬॉयਫ੍ਰੈਂਡ ਸੀਗਾ ਕ੍ਰਿਸ ਬ੍ਰਾਇਨ, ਉਸਨੇ ਕੁੱਟਿਆ ਸੀਗਾ, ਅਸੌਲਟ ਜਿਹੜਾ ਕੀਤਾ ਸੀਗਾ। ਹੁਣ ਜਿਹੜੇ ਟਰੋਲ ਉਹ ਕਹਿ ਰਹੇ ਕਹਿੰਦੇ ਚੰਗਾ ਹੋਇਆ ਇਹਨੂੰ ਕੁੱਟਿਆ। ਸੋ ਤੁਸੀਂ ਦੇਖ ਲਓ ਵੀ ਇਹਨਾਂ ਦੀ ਮਾਨਸਿਕਤਾ ਕਿੱਥੇ ਤੱਕ ਜਿਹੜੀ ਉਹ ਹੈਗੀ ਆ। ਉੱਦਾਂ ਤਾਂ ਕਹਿੰਦੇ ਜੀ ਅਸੀਂ ਜਿਹੜੀ ਲੇਡੀ ਆ ਨਾਰੀ ਆ ਉਸ ਦੀ ਪੂਜਾ ਬੜੀ ਕਰਦੇ ਹਾਂ ਅਤੇ ਅਸੀਂ ਉਹਦਾ ਸਨਮਾਨ ਬੜਾ ਕਰਦੇ ਹਾਂ। ਅਤੇ ਅੱਜ ਜਿਹੜੇ ਇਸ ਤਰੀਕੇ ਦੇ ਨਾਲ ਦੇਖ ਰਹੇ ਹੋ ਨੌਦੀਪ ਕੌਰ ਜਿਹੜੀ ਹੈਗੀ ਆ ਉਸ ਨੂੰ ਦੇਖੋ 21 ਦਿਨਾਂ ਤੋਂ ਜਿਹੜੀ ਦਲਿਤਾਂ ਦੀ ਇੱਕ ਲੀਡਰ ਦੇ ਵਜੋਂ ਉੱਭਰ ਕੇ ਜਿਹੜੀ ਉਹ ਆ ਰਹੀ ਆ, ਉਹ ਉਹਨਾਂ ਦੀ ਚੰਗੀ ਜਿਹੜੀ ਉਹ ਬੁਲਾਰੀ ਸੀਗੀ ਅਤੇ ਉਸ ਨੂੰ ਜਿਹੜਾ ਉਹਨਾਂ ਨੇ ਤਸ਼ੱਦਦ ਜਿਹੜਾ ਉਹ ਕਰ ਰਹੇ, ਉਹਦੇ ਘਰ ਦੇ ਪਰਿਵਾਰ ਵਾਲੇ ਬਾਰ-ਬਾਰ ਜਿਹੜੇ ਉਹ ਕਹਿ ਰਹੇ 21 ਦਿਨ ਹੋ ਗਏ ਆ ਉਸ ਨੂੰ ਜਿਹੜਾ ਆ ਤਸ਼ੱਦਦ ਉਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਸੋ ਇਹ ਸਾਰੇ ਹੀ ਜਾਣਦੇ ਆ
ਜਿਹੜੇ ਪੁਲਿਸ ਦੇ ਉੱਥੇ ਦੇ ਨਜ਼ਦੀਕ ਰਹੇ ਆ ਵੀ ਕਿੱਦਾਂ ਹੈ। ਕੱਲ੍ਹ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ, ਉੱਥੇ ਲੋਕਾਂ ਨੂੰ ਜਿਹੜਾ ਇਹਨਾਂ ਨੇ ਫਿਰ ਕੁੱਟ ਕੱਟਿਆ। ਕੱਲ੍ਹ ਚੰਡੀਗੜ੍ਹ ਦੇ ਵਿੱਚ ਕੁਝ ਲੋਕ ਜਿਹੜਾ ਮੁਜ਼ਾਹਰਾ ਕਰ ਰਹੇ ਸੀ, ਝੰਡੇ ਜਿਹੜੇ ਲਾ ਕੇ ਜਿਹੜੇ ਇਸ ਕਿਸਾਨੀ ਸੰਘਰਸ਼ ਦੇ, ਉਹ ਪੁਲਿਸ ਵਾਲੇ ਜਿਹੜੇ ਡੰਡੇ ਤੋੜ ਕੇ ਤੇ ਝੰਡੇ ਲਾ ਕੇ ਤੇ ਜਿਹੜੇ ਪੋਸਟਰ ਸੀਗੇ ਉਹ ਉਹਨਾਂ ਦੇ ਉੱਤੋਂ ਜਿਹੜੀ ਉਹ ਪਾੜਨ ਦੇ ਸੀਗੇ। ਸੋ ਇੱਥੋਂ ਤੱਕ ਜਿਹੜੀ ਆ ਉਹ ਗਿਰ ਚੁੱਕੀ ਆ। ਸੋ ਉੱਥੋਂ ਦੇ ਲੋਕਾਂ ਨੂੰ ਤਾਂ ਪਤਾ ਹੀ ਪਤਾ ਹੈ, ਹੁਣ ਬਾਹਰਦਿਆਂ ਨੂੰ ਵੀ ਜਿਹੜਾ ਉਹ ਪਤਾ ਲੱਗਣ ਲੱਗ ਗਿਆ ਆ ਵੀ ਇਹ ਜਿਹੜੀ ਨਮਸਤੇ ਵਾਲੀ ਜਿਹੜੀ ਰਾਈਟ ਨੋ ਸੰਸਕ੍ਰਿਤੀ ਆ ਨਾ, ਕਹਿਣ ਨੂੰ ਹੀ ਆ, ਬਾਹਰੋਂ ਦਿਖਾਉਣ ਨੂੰ ਹੋਰ ਆ, ਤੇ ਅੰਦਰ ਖਾਤੇ ਜਿਹੜਾ ਉਹਨਾਂ ਦੇ ਵਿੱਚ ਜ਼ਹਿਰ ਹੀ ਜਿਹੜਾ ਉਹ ਘੁਲਿਆ ਪਿਆ ਹੈਗਾ ਆ। ਸਭ ਤੋਂ ਜ਼ਿਆਦਾ ਜਿਹੜਾ ਆ ਅੱਤਵਾਦੀ ਵਾਲਾ ਰੋਲ ਜਿਹੜਾ ਇੰਡੀਆ ਦਾ ਮੀਡੀਆ ਕਰ ਰਿਹਾ ਹੈਗਾ, ਇੰਨੀਆਂ ਝੂਠੀਆਂ ਖਬਰਾਂ ਉਹ ਫੈਲਾ ਰਿਹਾ ਹੈਗਾ। ਤੇ ਦੇਖੋ ਇੱਕ ਉਹਨਾਂ ਦਾ ਜਿਹੜਾ ਇੰਡੀਆ ਦਾ ਨੈਸ਼ਨਲ ਮੀਡੀਆ ਦਾ ਜਿਹੜਾ ਮੇਨ ਟੀਵੀ ਸਟੇਸ਼ਨ ਆ, ਉਹਨ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਯੂਪੀ ਤੋਂ ਕਿਸਾਨਾਂ ਦਾ ਜਿਹੜਾ ਨੇਤਾ ਹੈਗਾ ਟਿਕੈਤ, ਉਹਦੇ ਬਾਰੇ ਉਹਦੀ ਫੋਟੋ ਲਾ ਕੇ ਲਾਇਆ ਸੀ ਵੀ ਖਾਲਿਸਤਾਨੀਆਂ ਨੇ ਇਹਨੂੰ ਕੁੱਟਿਆ ਤਾਂ ਕਰਕੇ ਉਹ ਰੋਇਆ ਸੀ। ਉਹ ਪਿਕਚਰ ਸੀ। ਦੇਖੋ ਇੰਨਾ ਝੂਠ ਉੱਥੇ, ਜਿੱਦਾਂ ਇੰਨਾ ਫਰਾਡ, ਤਿਰੰਗੇ ਨੂੰ ਲੈ ਕੇ, ਇੰਡੀਆ ਦੇ ਨੂੰ ਝੰਡੇ ਨੂੰ ਲੈ ਕੇ ਵੀ ਕਿਸ ਤਰ੍ਹਾਂ ਕੀਤਾ। ਸੋ ਉਹਦੇ ਉੱਤੇ ਹੁਣ ਲਾਸੂਟ ਵੀ ਕੀਤੇ ਆ ਕੁਛ ਆਪਣੇ ਸਿੱਖਾਂ ਵੱਲੋਂ। ਸੋ ਆਪਾਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਆ ਵੀ ਭਾਈ ਤੁਸੀਂ ਇੱਥੇ ਉਹੀ ਟੀਵੀ ਚੈਨਲ ਦੇਖਦੇ ਉਹਨਾਂ ਨੂੰ ਪੈਸੇ ਦਿੰਦੇ, ਘੱਟੋ ਘੱਟ ਇਹ ਤਾਂ ਘਟਾਓ ਤਾਂ ਕਿ ਉਹਨਾਂ ਦੇ ਉੱਤੇ ਫਾਈਨੈਂਸ਼ੀਅਲ ਕੋਈ ਨਾ ਕੋਈ ਅਸਰ ਪਵੇ, ਤੇ ਨਹੀਂ ਤਾਂ ਫਿਰ ਆਪਾਂ ਉਹਨਾਂ ਦਾ ਸਾਥ ਹੀ ਦੇ ਰਹੇ ਹੈਗੇ ਆ। ਜੀ ਜੀ ਬਿਲਕੁਲ। ਸੋ ਇਹ ਜਿਹੜਾ ਕੁਛ ਜੋ ਲੇਟੈਸਟ ਹਰਜੋਤ ਸਿੰਘ ਜੀ ਉੱਧਰ ਉਹ ਚੱਲ ਰਿਹਾ ਸੀਗਾ, ਉਸ ਦੇ ਬਾਰੇ ਆਪਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਅਪਡੇਟ ਕੀਤਾ ਹੈ। ਅਤੇ ਆਪਾਂ ਇੱਕ ਜਿਹੜੀ ਹਰਜੋਤ ਸਿੰਘ ਜੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ, ਅਤੇ ਫਿਰ ਆਪਾਂ ਅਮਰੀਕਾ ਦੀਆਂ ਖਬਰਾਂ ਆ ਜੋ ਇੱਥੇ ਚੱਲ ਰਿਹਾ ਹੈਗਾ ਆ, ਉਸ ਦੇ ਬਾਰੇ ਜਿਹੜੀਆਂ ਆਪਣੇ ਸਰੋਤਿਆਂ ਦੇ ਨਾਲ ਜਾਣਕਾਰੀਆਂ ਉਹ ਸਾਂਝੀਆਂ ਕਰਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਸੁਣੋ ਜੀ, ਅੱਜ ਤੇ ਕੁਝ ਖੱਟਾ ਮਿੱਠਾ ਤੇ ਕਰਾਰਾ ਖਾਣ ਦਾ ਦਿਲ ਕਰਦਾ ਹੈ। ਕੀ ਖਵਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਹਾਂ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੇਂ ਸਵਾਦਾਂ ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨੌਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਸਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ ਸ਼ਿਕਾਗੋਸ ਪੀਜ਼ਾ ਟਵਿਸਟ। ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ। 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਸਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ
ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਦੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 55948451140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ Deeps Auto Repair 5594851140। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 559255। ਜੱਟ ਸਿੱਖ ਭਿੰਡਰ ਪਰਿਵਾਰ ਦਾ 36 ਸਾਲਾ ਲੜਕਾ ਜਿਸ ਦਾ ਕੱਦ 5 ਫੁੱਟ 11 ਇੰਚ ਹੈ। ਲੜਕਾ ਗ੍ਰੀਨ ਕਾਰਡ ਹੋਲਡਰ ਹੈ। ਇਸ ਪਰਿਵਾਰ ਨੂੰ ਚੰਗੇ ਪਰਿਵਾਰ ਦੀ ਅਮਰੀਕਨ ਜਾਂ ਕੈਨੇਡੀਅਨ ਕੁੜੀ ਦੀ ਜ਼ਰੂਰਤ ਹੈ। ਸਟੂਡੈਂਟ ਵੀਜ਼ਾ ਤੇ ਵਿਜ਼ਟਰ ਵੀਜ਼ਾ ਤੇ ਆਈ ਲੜਕੀ ਤੇ ਵੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਆਪਣੀਆਂ ਹਰਜੋਤ ਸਿੰਘ ਜੀ ਇੱਥੋਂ ਦੀਆਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਨੀ ਸ਼ੁਰੂ ਕਰੀਏ ਤਾਂ ਅੱਜ ਜਿਹੜਾ ਇਹ ਲੇਟੈਸਟ ਖਬਰ ਆ ਰਹੀ ਆ ਸੈਨੇਟ ਦੇ ਮੈਜੋਰਟੀ ਅਤੇ ਮਾਈਨੋਰਟੀ ਲੀਡਰ ਚੱਕ ਸ਼ੂਮਰ ਅਤੇ ਮਿਚ ਮਕੌਨਲ ਇਹਨਾਂ ਦੋਨਾਂ ਦੇ ਦਰਮਿਆਨ ਜਿਹੜਾ ਸਮਝੌਤਾ ਹੋ ਚੁੱਕਾ ਆ ਵੀ ਸੈਨੇਟ ਨੂੰ ਔਰਗੇਨਾਈਜ਼ ਕਿੱਦਾਂ ਜਿਹੜਾ ਉਹ ਕਰਨਾ ਆ ਅਤੇ ਜਿਹੜੇ ਡੈਮੋਕ੍ਰੇਟਸ ਆ ਜਿਹੜੇ ਹੁਣ ਮੈਜੋਰਟੀ ਦੇ ਵਿੱਚ ਨੇ ਉੱਥੇ ਉਹ ਕਮੇਟੀਆਂ ਦੇ ਵਿੱਚ ਹੌਲੀ ਹੌਲੀ ਜਿਹੜਾ ਉਹਨਾਂ ਦਾ ਕੰਟਰੋਲ ਆ ਉਹ ਕਿੱਦਾਂ ਆਵੇਗਾ ਕਿਉਂਕਿ ਜਦੋਂ ਵੀ ਫਿਰ ਇਹ ਨਵੀਆਂ ਇਸ ਸੈਨੇਟ ਦੀਆਂ ਕਮੇਟੀਆਂ ਬਣਨੀਆਂ ਆ ਉਹਦੇ ਵਿੱਚ ਮੈਜੋਰਟੀ ਦੇ ਹਿਸਾਬ ਦੇ ਨਾਲ ਜਿਹੜੀ ਆ ਇਸ ਤਰੀਕੇ ਦੇ ਨਾਲ ਫਿਰ ਕਮੇਟੀਆਂ ਦਾ ਸੰਗਠਨ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਇਸੇ ਦੇ ਦੌਰਾਨ ਪਹਿਲਾਂ ਵੀ ਇਹਨਾਂ ਦੀ ਆਪਸ ਦੇ ਵਿੱਚ ਉਦੋਂ ਗੱਲਬਾਤ ਰਹੀ ਸੀ ਫਿਲਬਸਟਰ ਨੂੰ ਲੈ ਕੇ ਸੀ ਅਤੇ ਫਿਰ ਉਦੋਂ ਵੀ ਜਿਹੜਾ ਇਹਨਾਂ ਨੇ ਆਪਸੀ ਜਿਹੜਾ ਸਮਝੌਤਾ ਆ ਉਹ ਕਰ ਲਿਆ ਸੀ ਵੀ ਸੈਨੇਟ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਐਟਲੀਸਟ 2 ਸਾਲ ਦੇ ਲਈ ਜਿਹੜਾ ਆ ਉਹ ਕਿੱਦਾਂ ਚਲਾਉਣਾ ਹੈਗਾ ਆ। ਉੱਧਰ ਜਿਹੜੀ ਅਗਲੀ ਜਿਹੜੀ ਆਪਾਂ ਇੱਧਰ ਗੱਲ ਕਰਦੇ ਜਾਈਏ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹਨਾਂ ਨੇ ਕਹਿੰਦੇ ਆ ਵੀ ਹੁਣ ਇੱਕ ਨਵੀਂ ਪੋਸੀਬਿਲਿਟੀ ਜਿਹੜੀ ਉਹ ਡਿਸਕਸ ਕੀਤੀ ਹੈ ਗੱਲਬਾਤ ਜਿਹੜੀ ਉਹ ਕੀਤੀ ਆ ਵੀ ਜਿਹੜੀ ਐਲੀਜੀਬਿਲਿਟੀ ਆ ਉਸ ਨੂੰ ਹੋਰ ਜਿਹੜਾ ਭੀੜਿਆਂ ਕੀਤਾ ਜਾਊਗਾ ਮਤਲਬ ਭਾਵ ਵੀ ਜਿੱਦਾਂ ਆਪਾਂ ਦੇਖਿਆ ਸੀ ਵੀ ਪਹਿਲੋਂ 75,000 ਜਿਹੜੇ ਸਿੰਗਲ ਦੇ ਲਈ ਅਤੇ ਜਿਹੜਾ ਆ ਇਹ $1.5 ਲੱਖ ਜਿਹੜਾ ਉਹ ਕਪਲ ਦੇ ਲਈ ਪਰਿਵਾਰ ਦੇ ਲਈ ਜਿਹੜਾ ਰੱਖਿਆ ਗਿਆ ਸੀ ਵੀ ਜਿਹੜਾ ਉਹਦੇ ਹੇਠਾਂ ਹੋਊਗਾ ਅਤੇ ਫਿਰ ਉਸ ਨੂੰ ਜਿਹੜੇ ਸਟਿਮੂਲਸ ਚੈੱਕ ਦਿੱਤੇ ਜਾਣਗੇ। ਸੋ ਹੋ ਸਕਦਾ ਵੀ ਕਹਿੰਦੇ ਵੀ ਇਸ ਨੂੰ ਥੋੜ੍ਹਾ ਜਿਹਾ ਹੋਰ ਭੀੜਿਆਂ ਕਰ ਦਿੱਤਾ ਜਾਵੇ ਜਿੱਦਾਂ ਰਿਪਬਲਿਕਨ ਜਿਹੜੇ ਉਹਨਾਂ ਦਾ 10 ਜਾਣਿਆਂ ਦਾ ਵਫਦ ਮਿਲ ਕੇ ਆਇਆ ਸੀਗਾ ਸੈਨੇਟਰਸ ਦਾ ਉਹ ਕਹਿੰਦੇ ਸੀ ਵੀ ਨਹੀਂ $40,000 ਜਿਹੜੀ ਆ ਉਹ ਇਨਕਮ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਜਿਹੜੇ ਡਾਲਰ ਆ ਉਹ ਸਟਿਮੂਲਸ ਚੈੱਕ ਜਿਹੜੇ ਉਹ ਦਿੱਤੇ ਜਾਣ। ਸੋ ਇਹ ਹੁਣ $1,400 ਦੀ ਗੱਲ ਕਰਨਗੇ ਇਹ 1,000 ਦੀ ਕਰਨਗੇ ਕਿੰਨਾ ਓਵਰਆਲ ਜਿਹੜਾ ਇਹ ਪੈਕੇਜ ਹੋਊਗਾ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਜਿਹੜੇ ਡੈਮੋਕ੍ਰੇਟਸ ਆ ਉਹ ਹਾਲ ਦੀ ਘੜੀ ਇਸੇ ਚੀਜ਼ ਦੇ ਉੱਤੇ ਅੜੇ ਨੇ ਜਾਂ ਉਹ ਕਹਿ ਰਹੇ ਨੇ ਵੀ $1.9 ਟ੍ਰਿਲੀਅਨ ਦਾ ਹੀ ਪੈਕੇਜ ਆ ਉਸ ਨੂੰ ਉਹ ਪਾਸ ਕਰਨ ਬਾਰੇ ਸੋਚਿਆ ਜਾਵੇਗਾ। ਜੀ ਬਿਲਕੁਲ ਪ੍ਰੈਜ਼ੀਡੈਂਟ ਜੋ ਬਾਈਡਨ ਕਹਿੰਦੇ ਆ
ਮੈਂ ਜਿਹੜਾ ਆ ਕੰਪਰੋਮਾਈਜ਼ ਕਰਨ ਦੇ ਲਈ ਸਟਿਮੂਲਸ ਚੈੱਕ ਨੂੰ ਲੈ ਕੇ ਰੈਡੀ ਹੈਗਾ ਆ। ਡੈਮੋਕ੍ਰੇਟਸ ਰਿਪਬਲਿਕਨ ਨੇ ਇਹ ਕਿਹਾ ਸੀ ਵੀ ਜੇ ਉਸ ਅਮਾਊਂਟ ਨੂੰ ਘਟਾਇਆ ਜਾਵੇ ਪਰ ਪਰਸਨ ਦੀ ਇਨਕਮ ਨੂੰ 45,000 ਸ਼ਾਇਦ 75 ਤੋਂ, ਤੇ ਫਿਰ ਅਸੀਂ ਐਗਰੀ ਹੋਵਾਂਗੇ। ਪਰ ਉਹਦੇ ਸੰਬੰਧ ਦੇ ਵਿੱਚ ਜੋ ਬਾਈਡਨ ਨੇ ਕਿਹਾ ਵੀ $1,400 ਦਾ ਚੈੱਕ ਤਾਂ ਰਹੂਗਾ ਹੀ, ਪਰ ਜਿਹੜੀ ਇਨਕਮ ਆ ਉਹਦੇ ਉੱਤੇ ਅਸੀਂ ਫਿਗਰ ਆਊਟ ਕਰ ਸਕਦੇ ਹੈਗੇ ਆ। ਤੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ $618 ਬਿਲੀਅਨ ਆਫਰ ਕੀਤਾ ਗਿਆ GOP ਵੱਲੋਂ, ਰਿਪਬਲਿਕਨਸ ਵੱਲੋਂ, ਉਹ ਬਹੁਤ ਛੋਟਾ ਨੰਬਰ ਹੈਗਾ ਆ। ਪਰ ਦੂਸਰੇ ਪਾਸੇ ਉਹ ਕਹਿੰਦੇ ਵੀ ਮੈਨੂੰ ਫਿਕਰ ਇਹ ਵੀ ਹੈਗਾ ਆ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਦ ਤੋਂ ਹੀ ਕਰੋਨਾ ਵਾਇਰਸ ਦਾ ਪੈਂਡੇਮਿਕ ਚੱਲਿਆ ਹੈਗਾ, $4 ਟ੍ਰਿਲੀਅਨ ਦਾ ਜਿਹੜਾ ਡੈਫੀਸਿਟ ਆਲਰੇਡੀ ਹੋਇਆ ਹੈਗਾ। ਸੋ ਮੁਲਕ ਦੇ ਲਈ ਇਹ ਵੀ ਖਤਰੇ ਦੀ ਘੰਟੀ ਹੈਗੀ ਆ। ਸੋ ਅੱਜ ਜਿਹੜੀਆਂ ਲੇਟੈਸਟ ਖਬਰਾਂ ਆ ਰਹੀਆਂ ਆ ਉਹਦੇ ਮੁਤਾਬਕ ਪ੍ਰੈਜ਼ੀਡੈਂਟ ਜੋ ਬਾਈਡਨ ਉਹ ਰਿਪਬਲਿਕਨਸ ਨੂੰ ਸਾਥ ਲੈ ਕੇ ਜਿਹੜਾ ਚੱਲਣਾ ਚਾਹੁੰਦੇ ਆ। ਈਵਨ ਦੋ ਕਹਿੰਦੇ ਪਈ ਜਿਹੜਾ ਫਿਗਰਸ ਆ ਉਹਦੇ ਉੱਤੇ ਅਸੀਂ ਨਾ ਮਿਲੀਏ, ਨਾ ਮੈਚ ਕਰਦੇ ਹੋਈਏ, ਪਰ ਬਾਕੀ ਜਿਹੜੇ ਕਈ ਇਸ਼ੂਜ਼ ਆ ਉਹਨਾਂ ਦੇ ਨਾਲ ਉਹ ਐਗਰੀ ਕਰ ਸਕਦੇ ਹੈਗੇ ਆ। ਤੇ ਪਿਛਲੇ ਦਿਨਾਂ ਦੇ ਵਿੱਚ ਬਰਨੀ ਸੈਂਡਰਸ ਨੇ ਤਾਂ ਇਹ ਕਿਹਾ ਸੀ ਵੀ ਤੁਸੀਂ ਸਿੱਧਾ ਨੋ ਮੈਟਰ ਵਟ ਜਲਦੀ ਤੋਂ ਜਲਦੀ ਜਿਹੜਾ ਇਹ ਬਿੱਲ ਆ ਇਸ ਨੂੰ ਪਾਸ ਕਰੋ। ਤੇ ਦੂਸਰਾ ਇੱਕ ਮੇਨ ਮੁੱਦਾ $15 ਮਿਨੀਮਮ ਵੇਜ ਦਾ ਵੀ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਹੁਣ ਦੇਖੋ ਜਿਹੜੇ ਮਨਚਨ ਆ ਉਹ ਕੀ ਕਰਦੇ ਹੈਗੇ ਆ ਜੀ। ਜੀ ਬਿਲਕੁਲ, ਮਨੂਚਿਨ ਤਾਂ ਗਏ ਜੀ ਹੁਣ, ਅਤੇ ਹੁਣ ਜਿਹੜੇ ਨਵੇਂ ਜਿਹੜੇ ਸਕੱਤਰ ਜਿਹੜੇ ਉਹ ਆਉਣਗੇ, ਜਿਹੜੇ ਆਲਰੇਡੀ ਜੈਲਨ ਜਿਹੜੇ ਆ ਉਹ ਦੇਖਦੇ ਆ ਟਰੈਜਰੀ ਵਾਲੇ ਜਿਹੜੇ ਉਹ ਕੀ ਕਰਦੇ ਆ। ਸੋ ਸੈਨੇਟ ਕਮੇਟੀਆਂ ਆਲਰੇਡੀ ਕਈ ਨੋਮੀਨੇਸ਼ਨਸ ਆ ਉਹਨਾਂ ਨੂੰ ਐਡਵਾਂਸ ਕਰ ਰਹੀਆਂ ਫੁੱਲ ਸੈਨੇਟ ਵੋਟ ਦੇ ਵੱਲ ਨੂੰ। ਕਮਰਸ ਸਕੱਤਰ ਦੇ ਲਈ ਜੀਨਾ ਰਾਇਮੋਂਡੋ ਜਿਹੜੇ ਆ ਉਹਨਾਂ ਨੇ ਅੱਗੇ ਜਿਹੜਾ ਉਹ ਘੱਲ ਦਿੱਤਾ ਆ। ਇਸੇ ਤਰੀਕੇ ਦੇ ਨਾਲ ਐਨਰਜੀ ਦੇ ਸਕੱਤਰ ਦੇ ਲਈ ਜੈਨੀਫਰ ਗ੍ਰੈਨਹੋਲਮ ਉਹਨਾਂ ਦੀ ਜਿਹੜੀ ਕਨਫਰਮੇਸ਼ਨ ਦੇ ਲਈ ਵੋਟ ਦੇ ਲਈ ਅੱਗੇ ਜਾਊਗਾ। ਆਲਰੇਡੀ ਐਜੂਕੇਸ਼ਨ ਸਕੱਤਰ ਦੇ ਲਈ ਮਿਗਲ ਕਾਰਡੋਨਾ ਉਹਨਾਂ ਦੀ ਹੀਅਰਿੰਗਸ ਜਿਹੜੀਆਂ ਉਹ ਚੱਲ ਰਹੀਆਂ ਆ। SBA ਦੇ ਜਿਹੜੇ ਐਡਮਿਨਿਸਟ੍ਰੇਟਰ ਆ ਉਸ ਦੇ ਲਈ ਇਜ਼ਾਬੈਲ ਗਜ਼ਮੈਨ ਉਹਨਾਂ ਦੀ, ਅਤੇ ਨਾਲ ਹੀ ਐਡਮਿਨਿਸਟ੍ਰੇਟਰ ਆਫ EPA ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਉਸ ਦੇ ਲਈ ਮਾਈਕਲ ਰੀਗਨ, ਉਹਨਾਂ ਦੀਆਂ ਜਿਹੜੀਆਂ ਇਸ ਟਾਈਮ ਹੀਅਰਿੰਗਸ ਆ ਉਹ ਚੱਲ ਰਹੀਆਂ ਆ। ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਜ਼ਿਕਰ ਕੀਤਾ ਸੀ ਵੀ ਇਹ $1.9 ਟ੍ਰਿਲੀਅਨ ਦੇ ਜਿਹੜੇ ਆ ਕਰੋਨਾ ਵਾਇਰਸ ਦੇ ਰਿਲੀਫ ਲੈਜਿਸਲੇਸ਼ਨ ਨੂੰ ਲੈ ਕੇ ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਕਈ ਜਿਹੜੇ ਇਨਫਲੂਐਂਸ਼ੀਅਲ ਸੈਨੇਟਰਸ ਆ ਉਹਨਾਂ ਨੂੰ ਇਨ ਪਰਸਨ ਓਵਲ ਆਫਿਸ ਦੇ ਵਿੱਚ ਮੀਟਿੰਗਸ ਉਹਨਾਂ ਦੇ ਨਾਲ ਕਰ ਰਹੇ ਆ ਵੀ ਉਹ ਉਹਨਾਂ ਦੇ ਹੱਕ ਦੇ ਵਿੱਚ ਇਸ ਦੇ ਵਿੱਚ ਜਿਹੜੇ ਉਹ ਆ ਜਾਣ। ਅਤੇ ਜਿਹੜੀ ਡੈਫੀਸਿਟ ਦੀ ਹਰਜੋਤ ਸਿੰਘ ਜੀ ਗੱਲ ਕੀਤੀ ਸੀ, 4 ਸਾਲ ਰਿਪਬਲਿਕਨ ਨੂੰ ਚੇਤਾ ਭੁੱਲ ਗਿਆ ਡੈਫੀਸਿਟ ਦਾ, ਅਤੇ ਹੁਣ ਦੂਜੇ ਹਫ਼ਤੇ ਦੇ ਵਿੱਚ ਇਹਨਾਂ ਨੇ ਡੈਫੀਸਿਟ ਦਾ ਜਿਹੜਾ ਰੌਲਾ ਪਾਉਣਾ ਹੈ ਉਹ ਸ਼ੁਰੂ ਕਰ ਦਿੱਤਾ। ਇਹ ਅਕਸਰ ਹੀ ਜਿਹੜੇ ਰਿਪਬਲਿਕਨਸ ਇੱਦਾਂ ਹੀ ਕਰਦੇ ਆ, ਅਤੇ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਵਿੱਚ ਡੈਫੀਸਿਟ ਕਾਫੀ ਜ਼ਿਆਦਾ ਜਿਹੜਾ ਆ ਉਹ ਵਧਿਆ ਸੀ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉੱਧਰ 6 ਜਨਵਰੀ ਨੂੰ ਹੋਈਆਂ ਜਿਹੜੀ ਹਿੰਸਾ ਆ ਉਸ ਦੇ ਵਿੱਚ ਮਾਰੇ ਜਾਣ ਵਾਲੇ ਕੈਪੀਟਲ ਪੁਲਿਸ ਦੇ ਆਫਿਸਰ ਬ੍ਰਾਇਨ ਸਿਡਨਿਕ, ਉਹਨਾਂ ਨੂੰ ਕਹਿੰਦੇ ਆ ਵੀ ਅੱਜ ਉੱਥੇ ਹਾਊਸ ਦੇ ਵਿੱਚ ਜਿਹੜਾ ਉਹ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ, ਉਹਨਾਂ ਨੂੰ ਯਾਦ ਕੀਤਾ ਗਿਆ। ਉਹਨਾਂ ਨੂੰ ਵੀ ਆਰਲਿੰਗਟਨ ਸਮੈਟਰੀ ਦੇ ਵਿੱਚ ਅਖੀਰ ਦੇ ਵਿੱਚ ਦਫਨਾਇਆ ਜਾਊਗਾ, ਜਿੱਥੇ ਵਰਲਡ ਵਾਰ ਦੇ ਜਿਹੜੇ ਸ਼ਹੀਦ ਹੋਏ ਫੌਜੀ ਅਮਰੀਕਾ ਦੇ ਉਹਨਾਂ ਨੂੰ ਉੱਥੇ ਦਫਨਾਇਆ ਜਾਂਦਾ ਰਿਹਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ 2 ਆਰਗੂਮੈਂਟ, ਇੱਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਬਾਰਡਰ ਵਾਲ, ਇੱਕ ਰਿਮੇਨ ਇਨ ਮੈਕਸੀਕੋ ਪਾਲਿਸੀ ਦੇ ਉੱਤੇ ਹੀਅਰਿੰਗ ਸੁਣਨੀ ਸੀ, ਪਰ ਜਨਵਰੀ 20 ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਦੋਨੋਂ ਹੀ ਜਿਹੜੇ ਇਹ ਮੁੱਦੇ ਆ, ਦੋਨੋਂ ਹੀ ਇਸ਼ੂਜ਼ ਐਗਜ਼ੀਕਿਊਟਿਵ ਆਰਡਰਸ ਨਾਲ ਰਿਵਰਸ ਕਰ ਦਿੱਤੇ। ਇੱਕ ਤਾਂ ਇਹ ਸੀ ਵੀ ਜਿਹੜੀ ਕੰਧ ਬਣਾਉਣੀ ਹੈਗੀ ਆ ਉਸ ਨੂੰ ਇਮੀਡੀਏਟਲੀ ਰੋਕ ਦਿੱਤਾ ਜਾਵੇ, ਕਿਸੇ ਤਰ੍ਹਾਂ ਦੀ ਹੋਰ ਫੰਡਿੰਗ ਨਾ ਦਿੱਤੀ ਜਾਵੇ। ਅਤੇ ਦੂਸਰਾ ਜਿਹੜਾ ਹੈਗਾ ਰਿਮੇਨ ਇਨ ਮੈਕਸੀਕੋ ਪਾਲਿਸੀ ਵਾਲੀ ਸੀ ਵੀ ਮੈਕਸੀਕੋ 'ਚ ਰਹਿ ਕੇ ਤੁਹਾਨੂੰ ਅਪਲਾਈ ਕਰਨਾ ਪਊਗਾ, ਫਿਰ ਜਿਹੜਾ ਤੁਸੀਂ USA ਦੇ ਵਿੱਚ ਆ ਸਕਦੇ ਜੇ ਅਪਰੂਵ ਹੁੰਦਾ ਤੁਹਾਡਾ ਪੋਲੀਟੀਕਲ ਅਸਾਈਲਮ। ਸੋ ਉਸ ਨੂੰ ਵੀ ਜਿਹੜਾ ਐਗਜ਼ੀਕਿਊਟਿਵ ਆਰਡਰ ਦੇ ਰਾਹੀਂ ਕੈਂਸਲ ਕਰ ਦਿੱਤਾ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ
ਜਿਹੜੀ ਸੁਪਰੀਮ ਕੋਰਟ ਆ US ਦੀ, ਉਹਨਾਂ ਨੇ 22 ਫਰਵਰੀ ਨੂੰ ਰਮੇਨ ਇਨ ਮੈਕਸੀਕੋ ਪਾਲਿਸੀ ਦਾ ਜਿਹੜਾ ਇਸੇ ਤਰ੍ਹਾਂ 1 ਮਾਰਚ ਨੂੰ ਜਿਹੜਾ ਹੈਗਾ ਆ ਕੰਧ ਬਣਾਉਣ ਵਾਲਾ ਜਿਹੜਾ ਆ ਇਸ਼ੂ, ਇਹਦੇ 'ਤੇ ਹੀਅਰਿੰਗ ਸੁਣਨੀ ਸੀ, ਉਹ ਉਹਨਾਂ ਨੇ ਹੁਣ ਡਿਲੇ ਕਰ ਦਿੱਤੀ ਕਿਉਂਕਿ ਇਹ ਹੁਣ ਰਿਵਰਸ ਹੋ ਗਿਆ ਹੈਗਾ। ਕਹਿੰਦੇ ਵੀ ਰਮੇਨ ਇਨ ਮੈਕਸੀਕੋ ਪਾਲਿਸੀ ਦੇ ਦੌਰਾਨ 68,700 ਲੋਕ ਜਿਹੜੇ ਆ ਉਹ ਮੈਕਸੀਕੋ 'ਚ ਰਹੇ ਆ ਜਨਵਰੀ 2019 ਤੋਂ ਲੈ ਕੇ ਹੁਣ ਤੱਕ। ਜੀ ਹਾਊਸ ਦੀ ਰਿਪਬਲਿਕਨ ਲਾਅਮੇਕਰ ਮਾਰਜਰੀ ਗ੍ਰੀਨ ਉਸ ਨੂੰ ਵੱਖ-ਵੱਖ ਕਮੇਟੀ ਪੋਸਟ ਤੋਂ ਲਾਂਭੇ ਕਰਨ ਦੇ ਲਈ ਇੱਕ ਹਾਊਸ ਦੇ ਵਿੱਚ ਰੈਜ਼ੋਲੂਸ਼ਨ ਲਿਆਂਦਾ ਗਿਆ ਹੈ, ਜਿਸ ਦੇ ਉੱਤੇ ਵੀਰਵਾਰ ਨੂੰ ਕਹਿੰਦੇ ਆ ਹਾਊਸ ਦੇ ਦੁਆਰਾ ਵੋਟ ਕੀਤਾ ਜਾਊਗਾ। GOP ਰਿਪਬਲਿਕਨ ਪਾਰਟੀ ਨੇ ਇਹ ਪ੍ਰਗਿਆ ਠਾਕੁਰ ਵਰਗੀ ਜਿਹੜੀ ਇਹਨਾਂ ਦੀ ਇਹ ਲਾਅਮੇਕਰ ਹੈਗੀ ਆ, ਜਿਹੜੀ ਕਿ ਝੂਠ ਨਾਪ ਸ਼ਨਾਪ ਅਤੇ ਕੁਛ ਵੀ ਜਿਹੜੇ ਉਹ ਬਕਦੀ ਰਹਿੰਦੀ ਆ, ਉਸ ਨੂੰ ਕਮੇਟੀਆਂ ਤੋਂ ਲਾਉਣ ਤੋਂ ਜਿਹੜਾ ਆ ਉਹਨਾਂ ਨੇ ਇਨਕਾਰ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਸੀ। ਕੈਵਿਨ ਮਕਾਰਥੀ ਜਿਹੜੇ ਮਿਨੋਰਟੀ ਲੀਡਰ ਆ ਹਾਊਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਇੱਕ ਟਾਈਮ ਦੇ ਉੱਤੇ ਇਸ ਨੂੰ ਮਾੜਾ ਵੀ ਜਿਹੜਾ ਆਖਿਆ ਸੀ, ਪਰ ਕੱਲ੍ਹ ਖਬਰਾਂ ਜਿਹੜੀਆਂ ਰਿਪੋਰਟ ਆ ਰਹੀ ਆ ਵੀ ਉਹਨਾਂ ਦੀ ਮੁਲਾਕਾਤ ਜਿਹੜੀ ਆ ਉਹ ਇਸ ਬੀਬੀ ਦੇ ਨਾਲ, ਲਾਅਮੇਕਰ ਦੇ ਨਾਲ ਜਿਹੜੀ ਆ ਉਹ ਹੋਈ ਹੈਗੀ। ਇਸ ਨੇ ਖੁਦ ਵੀ ਜਿਹੜਾ ਉਸ ਦੇ ਬਾਰੇ ਜਿਹੜਾ ਉਹ ਫਿਰ ਦੱਸਿਆ ਹੈਗਾ ਆ। ਸੋ ਹੁਣ ਦੇਖਣਾ ਹੋਊਗਾ ਵੀ ਕੱਲ੍ਹ ਨੂੰ ਇਹਨਾਂ ਨੂੰ ਕਮੇਟੀਆਂ ਤੋਂ ਲਾਉਣ ਦੇ ਲਈ ਕੀ ਹੋਊਗਾ, ਕਿਉਂਕਿ ਇਹ ਵੱਡਾ ਜਿਹੜਾ ਮਸਲਾ ਇਹ ਆ ਵੀ ਇਹ QAnon ਦੀਆਂ ਜਿਹੜੀਆਂ ਕੌਨਸਪੀਰੇਸੀ ਥਿਊਰੀਜ਼ ਆ ਉਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੀ ਆ। ਇਹ ਉਹੀ ਹੈ ਜਿਹੜੀ ਕਹਿੰਦੀ ਵੀ ਸੈਂਡੀ ਹੁੱਕ ਅਤੇ ਪਾਰਕਲੈਂਡ ਦੇ ਵਿੱਚ ਜਿਹੜੀ ਸਕੂਲਾਂ ਦੇ ਵਿੱਚ ਸ਼ੂਟਿੰਗ ਹੋਈ, ਜਿਸ ਦੇ ਵਿੱਚ ਬੱਚੇ ਅਤੇ ਟੀਚਰ ਜਿਹੜੇ ਉਹ ਮਰ ਗਏ ਸੀਗੇ, ਉਹ ਸ਼ੂਟਿੰਗ ਜਿਹੜੀਆਂ ਸਟੇਜ ਸੀਗੀਆਂ ਉਹ ਅਸਲ ਦੇ ਵਿੱਚ ਹੋਈਆਂ ਹੀ ਨਹੀਂ। ਅਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ, ਵਾਈਲਡ ਫਾਇਰ ਲੱਗੀਆਂ ਆ, ਉਹ ਯਹੂਦੀਆਂ ਨੇ ਸਪੇਸ ਲੇਜ਼ਰ ਦੇ ਨਾਲ ਜਿਹੜੀਆਂ ਆ ਉਹ ਲਾਈਆਂ ਹੈਗੀਆਂ ਆ। ਸੋ ਇਸ ਦੇ ਉੱਤੇ ਕਾਫੀ ਜ਼ਿਆਦਾ ਇਸ ਦੀ ਆਲੋਚਨਾ ਵੀ ਹੋਈ ਆ ਅਤੇ ਇੱਥੋਂ ਤੱਕ ਵੀ ਇਹਨਾਂ ਦੀ ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਇੱਕ ਟਾਈਮ ਦੇ ਉੱਤੇ ਰਹੇ ਕੈਵਿਨ ਜਿਹੜੇ ਮਿਚ ਮਕੋਨਲ ਉਹਨਾਂ ਨੇ ਵੀ ਇਸ ਨੂੰ ਇਹਨਾਂ ਦੀਆਂ ਇਹਨਾਂ ਗੱਲਾਂ ਨੂੰ ਰਿਪਬਲਿਕਨ ਪਾਰਟੀ ਦੇ ਲਈ ਕੈਂਸਰ ਗਰਦਾਨਿਆ ਸੀਗਾ। ਪਰ ਉਸ ਦੇ ਬਾਵਜੂਦ ਵੀ ਅਜੇ ਜਿਹੜਾ ਹਰਜੋਤ ਸਿੰਘ ਜੀ GOP ਦੇ ਦੁਆਰਾ ਇਸ ਨੂੰ ਇੱਕ ਹਿਸਾਬ ਦੇ ਨਾਲ ਲਾਂਭੇ ਕਰਨ ਦੇ ਲਈ ਜਾਂ ਪਰੇ ਕਰਨ ਦੇ ਲਈ ਕੋਈ ਬਹੁਤੇ ਠੋਸ ਕਦਮ ਜਿਹੜੇ ਉਹ ਨਹੀਂ ਚੱਕੇ ਗਏ ਹੈਗੇ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਜਿਹੜੇ ਨਵੀਆਂ ਖਬਰਾਂ ਆ ਰਹੀਆਂ ਭਈ ਜਿਹੜੇ ਮਾਈਗਰੈਂਟ ਹੈਗੇ ਆ ਉਹਨਾਂ ਨੂੰ ਉਹਨਾਂ ਦੇ ਨਾਲ ਅਬਿਊਜ਼ ਕੀਤਾ ਗਿਆ ਹੈਗਾ ਆ ਆਈਸ ਵੱਲੋਂ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ। ਅਤੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦਾ ਜਿਹੜਾ ਈਵਨ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕਰ ਦਿੱਤਾ, ਉਹਨੂੰ ਕਹਿੰਦੇ ਹਜੇ ਵੀ ਜਿਹੜਾ ਆ ਮੰਨ ਨਹੀਂ ਰਹੇ ਹੈਗੇ। ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਸਾਈਲਮ ਸੀਕਰ ਸੀਗੇ, ਜਿਹੜੇ ਪੋਲੀਟੀਕਲ ਅਸਾਈਲਮ ਲੈਣਾ ਚਾਹੁੰਦੇ ਸੀ, ਖਾਸ ਕਰਕੇ ਅਫਰੀਕਨ ਅਤੇ ਕੈਰੇਬੀਅਨ ਮੁਲਕਾਂ ਤੋਂ, ਉਹਨਾਂ ਨੂੰ ਡਿਪੋਰਟ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜੀ ਲੇਟੈਸਟ ਖਬਰ ਆ ਆਈਸ ਵੱਲੋਂ ਆ ਰਹੀ ਹੈਗੀ ਆ। ਹੁਣੇ ਖਬਰ ਜਿਹੜੀ ਆ ਰਹੀ ਆਪਣੇ ਗਵਾਂਢੀ ਮੁਲਕ ਕੈਨੇਡਾ ਤੋਂ, ਜਿੱਦਾਂ ਅਲ ਕਾਇਦਾ, ਆਈਸਿਸ, ਅਲ ਸ਼ਬਾਬ, ਉਹ ਜਥੇਬੰਦੀਆਂ ਨੂੰ ਕੈਨੇਡਾ ਨੇ ਅੱਤਵਾਦੀ ਜਥੇਬੰਦੀ ਘੋਸ਼ਿਤ ਕੀਤਾ ਆ। ਉਹਨਾਂ ਨੇ ਅੱਜ ਪ੍ਰਾਊਡ ਬੋਆਇਜ਼, ਜਿਨ੍ਹਾਂ ਨੇ ਕੈਪੀਟਲ ਦੇ ਉੱਤੇ ਜਿਹੜੀ ਹਿੰਸਾ ਦੇ ਵਿੱਚ ਉਹਨਾਂ ਦੇ ਵੀ ਕਾਫੀ ਲੋਕ ਸੀਗੇ, ਹੋਰ ਵੀ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਜਿਹੜੀ ਹਿੰਸਾ ਕਈ ਵਾਰੀ ਜਿਹੜੀ ਕੀਤੀ ਆ, ਅਤੇ ਕਾਫੀ ਫਾਰ ਰਾਈਟ ਗਰੁੱਪ ਇਸ ਨੂੰ ਗਰਦਾਨਿਆ ਗਿਆ ਆ। ਇਸ ਨੂੰ ਲੈ ਕੇ ਖਤਰਾ ਵੀ ਅਮਰੀਕਾ ਦੇ ਵਿੱਚ ਦੱਸਿਆ ਗਿਆ ਆ। ਉਸ ਨੂੰ ਅੱਤਵਾਦੀ ਜਥੇਬੰਦੀ ਜਿਹੜਾ ਆ ਉਹ ਐਲਾਨ ਦਿੱਤਾ ਆ। ਪ੍ਰਾਊਡ ਬੋਆਇਜ਼ ਨੂੰ ਉਹਨਾਂ ਨੇ ਟੈਰਰਿਸਟ ਐਂਟੀਟੀ ਡਿਕਲੇਅਰ ਕਰ ਦਿੱਤਾ ਆ। ਇਹ ਅਨਾਊਂਸਮੈਂਟ ਕਹਿੰਦੇ ਆ ਉੱਥੋਂ ਦੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਜਿਹੜੇ ਆ ਉਹਨਾਂ ਨੇ ਕੀਤੀ ਆ। ਅਜੇ 1 ਮਹੀਨਾ ਨਹੀਂ ਹੋਇਆ ਜਦੋਂ ਕੈਪੀਟਲ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ US ਦੇ ਵਿੱਚ, ਉਹਨਾਂ ਦੇ ਵਿੱਚ ਇਹਨਾਂ ਦੇ ਲੋਕ ਵੀ ਜਿਹੜੇ ਉਹ ਸ਼ਾਮਿਲ ਸੀ। ਸੋ ਉਸੇ ਦੇ ਦੌਰਾਨ ਇਸ ਸਮੇਂ ਦੇ ਵਿੱਚ ਇਹਨਾਂ ਨੂੰ ਹੁਣ ਇਹਨਾਂ ਨੇ ਅੱਤਵਾਦੀ ਜਥੇਬੰਦੀ ਘੋਸ਼ਿਤ ਕਰ ਦਿੱਤਾ ਆ। ਉਸ ਹਮਲੇ ਦੇ ਵਿੱਚ 5 ਲੋਕ, ਜਿਨ੍ਹਾਂ ਦੇ ਵਿੱਚ ਇੱਕ ਕੈਪੀਟਲ ਪੁਲਿਸ ਆਫਿਸਰ ਬ੍ਰਾਇਨ ਸਿਡਨਿਕ ਜਿਹੜੇ ਆ ਉਹ ਮਾਰੇ ਗਏ ਸੀਗੇ। ਜੀ ਅਗਲੀ ਖਬਰ ਆਈਡਾਹੋ ਤੋਂ ਆ ਰਹੀ ਆ, ਜਿੱਥੇ ਕਿ ਇੱਕ ਆਰਮੀ ਦਾ ਜਿਹੜਾ ਹੈਲੀਕਾਪਟਰ ਆ ਉਹ ਕ੍ਰੈਸ਼ ਹੋ ਗਿਆ, ਜਿਹਦੇ ਨਾਲ 3 ਨੈਸ਼ਨਲ ਗਾਰਡਸ ਆ ਉਹਨਾਂ ਦੀ ਮੌਤ ਹੋ ਗਈ ਹੈਗੀ ਆ। ਮੇਜਰ ਜਨਰਲ ਮਾਈਕਲ ਗਾਰਸ਼ਕ ਉਹਨਾਂ ਨੇ ਦੱਸਿਆ ਆ, ਜੋ ਕਿ ਆਈਡਾਹੋ ਦੇ ਕਮਾਂਡਰ ਆਫ ਨੈਸ਼ਨਲ ਗਾਰਡ ਹੈਗੇ ਆ, ਵੀ ਅੱਜ ਸਵੇਰੇ ਜਿਹੜਾ ਕੱਲ੍ਹ ਸ਼ਾਮੀ 7:45 ਦੇ ਉੱਤੇ ਜਿਹੜਾ ਇਹ ਹੈਲੀਕਾਪਟਰ ਆ ਉਹ ਕ੍ਰੈਸ਼ ਹੋਇਆ ਹੈਗਾ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਆ। ਅਤੇ ਸਾਡੀਆਂ ਜਿਹੜੀਆਂ ਪ੍ਰੇਅਰਸ ਆ ਉਹ ਉਹਨਾਂ ਦੇ ਨਾਲ ਆ।
ਜੀ, ਇੱਕ ਲੇਟੈਸਟ ਸਰਵੇ ਦੇ ਮੁਤਾਬਕ ਪੈਨਡੈਮਿਕ ਦੇ ਵਿੱਚ ਹੋਮਸਾਈਡ ਕਤਲੋਗਾਰਤ ਜਿਹੜੀ ਆ ਉਹ ਕਹਿੰਦੇ ਕਾਫੀ ਜ਼ਿਆਦਾ ਵਧੀ ਆ। 30% ਹੋਮੋਸਾਈਡ 2020 ਦੇ ਵਿੱਚ ਜਿਹੜੇ ਉਹ ਵਧੇ ਨੇ। ਜਿਹੜੀਆਂ 34 US ਦੀਆਂ ਜਿਹੜੀਆਂ ਸਿਟੀਜ਼ ਆ ਉਸ ਦੇ ਵਿੱਚ ਕੀਤੇ ਗਏ ਸਰਵੇ ਤੋਂ ਇਹ ਪਤਾ ਕਹਿੰਦੇ ਲੱਗਾ ਆ। ਮਿਲਵਾਕੀ ਦੇ ਵਿੱਚ 97 ਤੋਂ ਉਸ ਤੋਂ ਪਿਛਲੇ ਸਾਲ 2019 ਤੋਂ 2020 ਦੇ ਵਿੱਚ 97 ਤੋਂ ਵੱਧ ਕੇ 199 ਜਿਹੜੇ ਆ ਉਹ ਹੋਮੋਸਾਈਡ ਜਿਹੜੇ ਹੋਏ ਆ। ਸੋ ਤਕਰੀਬਨ 95% ਉੱਥੇ ਜਿਹੜਾ ਆ ਹੋਮੋਸਾਈਡ 'ਚ ਵਾਧਾ ਹੋਇਆ। ਉੱਧਰ ਲੂਈਵਿਲ ਦੇ ਵਿੱਚ 90 ਤੋਂ 173 ਦੇ ਉੱਤੇ 92% ਜਿਹੜਾ ਇਹ ਵਾਧਾ ਹੋਇਆ ਆ। ਇਹ ਲੇਟੈਸਟ ਜਿਹੜਾ ਸਰਵੇ ਆ ਨੈਸ਼ਨਲ ਕਮਿਸ਼ਨ ਜਿਹੜਾ ਆ ਔਨ ਕੋਵਿਡ-19 ਤੇ ਕ੍ਰਿਮੀਨਲ ਜਸਟਿਸ ਆ, ਇੱਕ DC ਬੇਸਡ ਪ੍ਰੋਜੈਕਟ ਹੈਗਾ ਆ, ਉਹਨਾਂ ਨੇ ਜਿਹੜਾ ਇਹ ਕੀਤਾ ਸੀਗਾ। ਰੇਲੇ, ਨਾਰਥ ਕੈਰੋਲੀਨਾ, ਬਾਲਟੀਮੋਰ, ਸੇਂਟ ਪੀਟਰਸਬਰਗ, ਵਰਜੀਨੀਆ ਬੀਚ, ਇਹਨਾਂ ਸ਼ਹਿਰਾਂ ਦੇ ਵਿੱਚ ਕਹਿੰਦੇ ਸਿਰਫ 4 ਸ਼ਹਿਰ ਅਜਿਹੇ ਰਹੇ ਜਿੱਥੇ ਹੋਮੋਸਾਈਡ ਜਿਹੜੇ ਉਹ ਘਟੇ ਆ। ਕਹਿੰਦੇ ਓਵਰਆਲ ਉੱਦਾਂ ਰੋਬਰੀ ਅਤੇ ਬਰਗਲਰੀ ਜਿਹੜੀਆਂ ਆ ਉਹ ਵੀ ਘਟੀਆਂ ਆ। ਕਾਰਨ ਉਸ ਦੇ ਵਿੱਚ ਮੁੱਖ ਇਹੀ ਦੇਖਿਆ ਜਾ ਰਿਹਾ ਵੀ ਕਿਉਂਕਿ ਬਹੁਤਾ ਸਮਾਂ ਲੋਕ ਘਰਾਂ ਦੇ ਵਿੱਚ ਸੀਗੇ, ਜਿਸ ਕਰਕੇ ਜਿਹੜੇ ਚੋਰਾਂ ਚਕਾਰਾਂ ਨੂੰ ਉਹ ਜਿਹੜੇ ਵਾਰਦਾਤਾਂ ਕਰਨ ਦਾ ਉਹਨਾਂ ਖੁੱਲ੍ਹਾ ਮੌਕਾ ਜਿਹੜਾ ਆ ਉਹ ਨਹੀਂ ਮਿਲ ਸਕਿਆ। ਪਰ ਹੋਮੋਸਾਈਡ ਜਿਹੜੇ ਆ ਉਹ ਬਹੁਤ ਜ਼ਿਆਦਾ ਵਧੇ ਨੇ। ਇਸ ਦੀ ਚਰਚਾ ਪਹਿਲਾਂ ਤੋਂ ਹੀ ਜਿਹੜੀ ਹਰਜੋਤ ਸਿੰਘ ਜੀ ਸ਼ੁਰੂ ਹੋ ਚੁੱਕੀ ਸੀਗੀ ਵੀ ਜਦੋਂ ਤੋਂ ਇਹ ਹੋਏ ਆ, ਜਦੋਂ ਤੋਂ ਲੋਕ ਇੱਕ ਹਿਸਾਬ ਦੇ ਨਾਲ ਘਰਾਂ 'ਚ ਤਾੜੇ ਗਏ ਆ ਅਤੇ ਉਹਨਾਂ ਨੂੰ ਬੰਦ ਰਹਿਣਾ ਪਿਆ ਆ, ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਵੱਧ ਸਕਦੀਆਂ ਸੀਗੀਆਂ। ਇਹ ਸੋਚਿਆ ਸੀਗਾ ਵੀ ਜਿਹੜੇ ਆ ਅਸੌਲਟ ਜਾਂ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਉਹ ਵੱਧ ਸਕਦੀ ਆ, ਜਾਂ ਡਾਈਵੋਰਸ ਦੇ ਕੇਸ ਜਿਹੜੇ ਵੱਧ ਸਕਦੇ ਆ। ਹੋਮੋਸਾਈਡ ਇੰਨੇ ਜ਼ਿਆਦਾ ਵਧਣਗੇ ਇਹਨਾਂ ਸ਼ਹਿਰਾਂ ਦੇ ਵਿੱਚ, ਇੰਨਾ ਜ਼ਿਆਦਾ ਜਿਹੜਾ ਉਹ ਸ਼ਾਇਦ ਨਹੀਂ ਸੀ ਜਿਹੜਾ ਸੋਚਿਆ। ਪਰ ਇਹ ਜ਼ਰੂਰ ਇੱਕ ਚਿੰਤਾ ਦਾ ਜਿਹੜਾ ਉਹ ਵਿਸ਼ਾ ਆ ਉਹ ਬਣਦਾ ਜਾ ਰਿਹਾ। ਅਤੇ ਕਹਿੰਦੇ ਇਸ ਪ੍ਰੋਜੈਕਟ ਨੇ ਇਹ ਮੁੱਖ ਤੌਰ ਦੇ ਉੱਤੇ ਦੇਖਿਆ ਆ ਵੀ ਅਰਬਨ ਗਨ ਵਾਇਲੈਂਸ ਜਿਹੜੀ ਆ ਉਹ ਹੁਣ ਲਗਾਤਾਰ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਆ ਅਤੇ ਪਰਸਿਸਟੈਂਟ ਆ ਲਗਾਤਾਰ ਹਰ ਸਾਲ। ਇਸ ਦੇ ਕਰਕੇ ਕਈ ਜਿਹੜੀਆਂ ਸ਼ੂਟਿੰਗਸ ਦੇ ਇਨਵੋਲਵ ਜਿਹੜੀਆਂ ਰਹਿੰਦੀ ਵਾਰਦਾਤ ਉਹਦੇ ਵਿੱਚ ਮੌਤਾਂ ਜਿਹੜੀਆਂ ਉਹ ਹੋ ਰਹੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਆਪਣੀ ਸਟੇਟ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਕੈਲੀਫੋਰਨੀਆ ਦੇ ਕਾਂਗਰਸਮੈਨ ਜਿਹੜੇ ਹੈਗੇ ਆ ਐਡਮ ਸ਼ਿਫ, ਕਾਫੀ ਸਟਰੋਂਗ ਮੈਂਬਰ ਹੈਗੇ ਆ US ਹਾਊਸ ਦੇ ਵਿੱਚ। ਉਹ ਗਵਰਨਰ ਗੈਬਨ ਨਿਊਸਮ ਨੂੰ ਜਿਹੜੇ ਆ ਕਹਿੰਦੇ ਚੁੱਪ ਚੁਪੀਤੇ ਲੌਬੀ ਕਰ ਰਿਹਾ ਵੀ ਉਹਨਾਂ ਨੂੰ ਕੈਲੀਫੋਰਨੀਆ ਸਟੇਟ ਦਾ ਜਿਹੜਾ ਅਟੋਰਨੀ ਜਨਰਲ ਆ ਉਹ ਨੋਮੀਨੇਟ ਕੀਤਾ ਜਾਵੇ। ਜਿਹੜੇ ਐਡਮ ਸ਼ਿਫ ਆ ਇਹ ਇੰਟੈਲੀਜੈਂਸ ਕਮੇਟੀ ਦੇ ਜਿਹੜੇ ਚੀਫ ਵੀ ਰਹੇ ਹੈਗੇ ਆ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਇੰਪੀਚ ਕਰਨਾ ਸੀ ਉਸ ਨੂੰ ਵੀ ਇਹਨਾਂ ਨੇ ਅੱਗੇ ਹੋ ਕੇ ਜਿਹੜਾ ਲੀਡ ਕੀਤਾ ਸੀ। ਪਰ ਉਹਨਾਂ ਦੀ ਅੱਖ ਇਸ ਦੇ ਉੱਤੇ ਇਸ ਕਰਕੇ ਆ ਵੀ ਜਿਹੜੇ ਕੈਲੀਫੋਰਨੀਆ ਦੇ ਅਟੋਰਨੀ ਜਨਰਲ ਆ ਉਹ ਹੁਣ ਉੱਪਰ ਚਲੇ ਗਏ ਆ, ਸੈਨੇਟ ਦੇ ਵਿੱਚ ਚਲੇ ਗਏ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੀ ਸੈਨੇਟਰ ਡਾਇਨ ਫਾਈਨਸਟਾਈਨ ਆ ਉਹ ਹੁਣ 87 ਸਾਲਾਂ ਦੀ ਹੋ ਗਈ ਆ ਬੀਬੀ, ਅਤੇ ਉਸਨੇ 2025 ਦੇ ਵਿੱਚ ਉਹਦੀ ਜਿਹੜੀ ਟਰਮ ਆ ਉਹ ਖਤਮ ਹੋਣੀ ਆ। ਸੋ ਉਦੋਂ ਉਸਨੇ ਰਿਟਾਇਰਮੈਂਟ ਲੈਣੀ ਹੈਗੀ ਆ। ਸੋ ਐਡਮ ਸ਼ਿਫ ਇਹ ਵੀ ਸੋਚ ਰਿਹਾ ਵੀ ਉਸ ਟਾਈਮ ਦੇ ਉੱਤੇ ਉਹ ਜਿਹੜੀ ਐਜ਼ ਏ ਸੈਨੇਟਰ ਜਿਹੜੀ ਆ ਉਹਨਾਂ ਦੇ ਲਈ ਬਹੁਤ ਸੌਖਾ ਹੋਊਗਾ। ਐਡਮ ਸ਼ਿਫ ਕੈਲੀਫੋਰਨੀਆ ਦਾ 28th ਡਿਸਟ੍ਰਿਕਟ ਜਿਹੜਾ ਆ ਉਸ ਨੂੰ ਪਿਛਲੇ 20 ਸਾਲਾਂ ਤੋਂ ਰਿਪਰੈਜ਼ੈਂਟ ਕਰਦੇ ਆ ਰਹੇ ਆ ਅਤੇ ਫੈਡਰਲ ਪ੍ਰੋਸੀਕਿਊਟਰ ਰਹੇ ਆ, ਹਾਰਵਰਡ ਲਾ ਸਕੂਲ ਦੇ ਗ੍ਰੈਜੂਏਟ ਹੈਗੇ ਆ। ਅਤੇ ਜਿਹੜੀ ਨੈਂਸੀ ਪਲੋਸੀ ਆ ਉਹ ਵੀ ਜਿਹੜਾ ਇਸ ਦਾ ਜਿਹੜਾ ਸਪੋਰਟ ਕਰ ਰਹੀ ਹੈਗੀ ਆ। ਅਤੇ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਚੇਂਜ ਹੁੰਦਾ ਆ ਅਤੇ ਇੱਕ ਕਾਂਗਰਸਮੈਨ ਦੀ ਫਿਰ ਇਲੈਕਸ਼ਨ ਦੁਆਰਾ ਕੀ ਹੋਊਗੀ। ਪਰ ਇਹਨਾਂ ਨੂੰ ਜਿਹੜਾ ਰਾਈਜ਼ ਕਰਨ ਦੇ ਲਈ ਕਾਫੀ ਉੱਪਰ ਮੌਕਾ ਮਿਲੂਗਾ। ਪਰ ਦੂਸਰੇ ਪਾਸੇ ਜਿਹੜਾ ਕੈਲੀਫੋਰਨੀਆ ਸਟੇਟ ਦੇ ਗਵਰਨਰ ਆ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਬਾਹਲੀ ਗੁੱਡ ਨਹੀਂ ਹੈਗੀ। ਉਹਨਾਂ ਦੇ ਜਿਹੜੇ ਨੰਬਰਸ ਆ ਉਹ ਸਲਿੱਪ ਕਰਦੇ ਜਾ ਰਹੇ ਆ ਕਿਉਂਕਿ ਰੀਕਾਲ ਚੱਲ ਰਹੀ ਹੈਗੀ ਆ। ਅਤੇ ਜੇ ਇਲੈਕਸ਼ਨ ਦੁਆਰਾ ਕੀ ਹੁੰਦੀ ਆ, ਈਵਨ ਦੋ ਕਹਿੰਦੇ ਚਾਂਸ ਤਾਂ ਹੈਗੇ ਉਹਨਾਂ ਦੇ ਵਿਨ ਕਰਨ ਦੇ, ਪਰ ਜੇ ਕੋਈ ਹੋਰ ਸਟਰੋਂਗ ਕੈਂਡੀਡੇਟ ਆ ਜਾਂਦਾ ਆ ਅਤੇ ਫਿਰ ਇਹ ਕਾਫੀ ਮੁਸ਼ਕਿਲ ਵੀ ਹੋ ਸਕਦਾ ਹੈਗਾ। ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੋਰਡੈਸ਼ ਵਾਲੇ ਫਰੈਜ਼ਨੋ ਇਲਾਕੇ ਦੇ ਵਿੱਚ ਹੁਣ ਵਿਸ਼ੇਸ਼ ਤੌਰ ਦੇ ਉੱਤੇ ਫਰੈਜ਼ਨੋ ਫੀਸ ਜਿਹੜੀ ਆ ਕਹਿੰਦੇ ਆ ਉਹ ਚਾਰਜ ਕਰਨ ਜਾ ਰਹੇ ਹੈਗੇ ਆ। ਇਹ ਉਹੀ ਕੰਪਨੀ ਆ ਜਿਨ੍ਹਾਂ ਨੇ ਜਿਹੜਾ ਉਹ ਪ੍ਰੋਪ ਰੀਸੈਂਟਲੀ ਇੰਡੀਪੈਂਡੈਂਟ ਕੰਟਰੈਕਟਰ ਵਾਲਾ ਜਿਹੜਾ ਆ ਉਹ ਪਾਸ ਕਰਾਉਣ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਉਹ ਸਪੈਂਡ ਕੀਤੇ ਸੀਗੇ, ਅਤੇ ਹੁਣ ਜਿਹੜੇ ਸਪੈਂਡ ਕੀਤੇ ਆ ਅਤੇ ਹੁਣ ਲੋਕਾਂ ਤੋਂ ਹੀ ਇਹਨਾਂ ਨੇ ਜਿਹੜੇ ਉਹ ਕੱਢਣੇ ਹੈਗੇ ਆ। ਸੋ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਆ ਵੀ ਉਹਨਾਂ ਨੇ ਫਰੈਜ਼ਨੋ ਫੀਸ ਜਿਹੜੀ ਉਹ ਲਾ ਦਿੱਤੀ ਆ। ਸੋ ਇਹ ਕਈ ਥਾਵਾਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਰਾਈਟ ਨਾਓ ਹਰਜੋਤ ਸਿੰਘ ਜੀ ਦੇਖਣ ਨੂੰ ਮਿਲ ਰਹੀਆਂ ਆ। ਉੱਧਰ 2 ਕੈਲੀਫੋਰਨੀਆ ਦੀਆਂ ਜਿਹੜੀਆਂ ਸੁਪਰ ਮਾਰਕੀਟਸ ਆ ਉਹ ਕਹਿੰਦੇ ਆ ਵੀ ਆਪਣੇ ਦਰਵਾਜ਼ੇ ਜਿਹੜੀਆਂ ਉਹ ਬੰਦ ਕਰਨ ਜਾ ਰਹੀਆਂ ਆ, ਕਿਉਂਕਿ ਉੱਥੋਂ ਦੀ ਸਿਟੀ ਨੇ ਮਿਨੀਮਮ ਵੇਜ ਜਿਹੜੀ ਆ ਉਹ ਉਸ ਨੂੰ ਵਧਾਇਆ ਆ। ਉਹਨਾਂ ਨੇ ਹੀਰੋਜ਼ ਪੇ ਦੇਣ ਦੇ ਲਈ ਆਖਿਆ। ਇੱਥੋਂ ਇਹਨਾਂ ਕੰਪਨੀਆਂ ਦਾ ਵੀ ਜਿਹੜਾ ਉਹ ਪਤਾ ਲੱਗਦਾ ਆ। ਉੱਦਾਂ ਤਾਂ ਜਿਹੜੇ ਰੀਟੇਲ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਹੀਰੋ ਪੂਰਾ 1 ਸਾਲ ਆਖਦੇ ਰਹੇ, ਅਤੇ ਜਦੋਂ ਸਿਟੀ ਨੇ ਕਿਹਾ ਵੀ ਇਹਨਾਂ ਨੂੰ ਭਾਈ ਲਿਵਿੰਗ ਵੇਜ ਜਾਂ ਥੋੜ੍ਹੇ ਜਿਹੇ ਵੱਧ ਪੈਸੇ ਦਿਓ, ਡਾਲਰ ਦਿਓ, ਤਾਂ ਕਹਿੰਦੇ ਨਾ ਜੀ ਨਾ, ਅਸੀਂ ਨਹੀਂ ਤਾਂ ਜਿਹੜੇ ਡਾਲਰ ਜਿਹੜੇ ਉਹ ਦੇ ਸਕਦੇ। ਕਰੋਗਰ ਜਿਹੜੀ ਹੈਗੀ ਆ ਉਹ ਜਿਹੜੀਆਂ ਆਪਣੀਆਂ ਸਦਰਨ ਕੈਲੀਫੋਰਨੀਆ ਦੇ ਸੁਪਰ ਮਾਰਕੀਟਸ ਆ ਉਹ ਬੰਦ ਕਰਨ ਜਾ ਰਹੀਆਂ ਆ। ਲੌਂਗ ਬੀਚ ਸਿਟੀ ਕਾਉਂਸਲ ਨੇ ਜਿਹੜਾ ਇਹ ਡਿਸੀਜਨ ਪਿਛਲੇ ਦਿਨੀ ਕੀਤਾ ਸੀਗਾ ਵੀ $4 ਪਰ ਆਵਰ ਦੇ ਹਿਸਾਬ ਦੇ ਨਾਲ ਆਪਣੇ ਇੰਪਲੋਈਜ਼ ਦੀ ਤਨਖਾਹ ਆ ਉਸ ਦੇ ਵਿੱਚ ਉਹ ਵਾਧਾ ਜਿਹੜਾ ਉਹ ਕਰਨ। ਸੋ ਇਸ ਦੇ ਚੱਲਦਿਆਂ ਕਹਿੰਦੇ ਵੀ ਤਨਖਾਹ 'ਚ ਵਾਧਾ ਨਹੀਂ ਕਰਾਂਗੇ, ਅਸੀਂ ਜਿਹੜੀ ਆ ਉਹ ਦਰਵਾਜ਼ੇ ਹੀ ਪੱਕੇ ਜਿਹੜੇ ਉਹ ਬੰਦ ਕਰਾਂਗੇ। ਇਸ ਦੇ ਨਾਲ ਕਹਿੰਦੇ ਰਾਲਫ ਮਾਰਕੀਟ ਅਤੇ ਫੂਡ ਫਾਰ ਲੈਸ ਜਿਹੜੇ ਆ ਉਹ ਵੀ ਬੰਦ ਕੀਤੇ ਜਾ ਰਹੇ ਨੇ। ਸੋ ਉਹਨਾਂ ਨੇ 120 ਦਿਨ ਜਿਹੜੇ ਉਹਨਾਂ ਨੇ ਆਖਿਆ ਸੀਗਾ ਵੀ 120 ਦਿਨ ਦੇ ਲਈ ਜਿਹੜਾ ਆ $4 ਪ੍ਰਤੀ ਆਵਰ ਜਿਹੜੇ ਇੰਪਲੋਈਜ਼ ਆ ਉਹਨਾਂ ਦੀ ਤਨਖਾਹ ਜਿਹੜੀ ਉਹ ਵਧਾਈ ਜਾਵੇ, ਲੌਂਗ ਬੀਚ ਸਿਟੀ ਕਾਉਂਸਲ ਨੇ। ਜੀ, ਸੋ ਇਸੇ ਤਰ੍ਹਾਂ ਇਹ ਸੈਕਰਾਮੈਂਟੋ 'ਚ ਵੀ ਆ, ਸੈਨੋਜ਼ੇ 'ਚ ਵੀ ਵੇਵ ਚੱਲ ਰਹੀ ਆ ਵੀ ਜਿਹੜੇ ਸਟੋਰ ਵਰਕਰਸ ਹੈਗੇ ਆ ਉਹਨਾਂ ਨੂੰ $5 ਐਕਸਟਰਾ ਦਿੱਤੇ ਜਾਣ। ਸੋ ਆਲਰੇਡੀ $15 ਦੇ ਕਰੀਬ ਮਿਨੀਮਮ ਇੱਥੇ ਵੇਜ ਹੈਗੀ, ਅਤੇ $20 ਉਹ ਬਣਦੇ। ਉਹਦੇ ਨਾਲ ਜਿਹੜੇ ਬਹੁਤ ਸਾਰੇ ਸਮਾਲ ਬਿਜ਼ਨੈਸਿਸ ਆ ਉਹਨਾਂ ਨੂੰ ਕਾਫੀ ਅਸਰ ਪਊਗਾ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਪੈਂਸਿਲਵੇਨੀਆ ਤੋਂ ਆ ਰਹੀ ਆ। ਆਪਾਂ ਕੱਲ੍ਹ ਵੀ ਦੱਸਿਆ ਸੀ ਵੀ ਉੱਥੇ ਇੱਕ ਬਹੁਤ ਵੱਡਾ ਜਿਹੜਾ ਸਨੋ ਸਟੋਰਮ ਆਇਆ। ਕਈ ਏਰੀਆਜ਼ ਦੇ ਵਿੱਚ ਨਾਰਥ ਈਸਟ ਦੇ ਵਿੱਚ 30 ਇੰਚ ਤੱਕ ਜਿਹੜੀ ਬਰਫ਼ ਆ ਉਹ ਪਈ ਹੈਗੀ ਆ। ਅਤੇ ਪੈਂਸਿਲਵੇਨੀਆ ਦੇ ਵਿੱਚ ਇੱਕ ਗੁਆਂਢੀ ਨੇ ਆਪਣੇ ਹੀ 2 ਜਿਹੜੇ ਗੁਆਂਢੀ ਆ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜੇਮਸ ਗੋਏ ਅਤੇ ਉਹਦੀ ਵਾਈਫ ਲੀਜ਼ਾ ਗੋਏ ਨੂੰ ਜੈਫਰੀ ਸਪੇਡ ਨੇ ਜਿਹੜਾ ਪਹਿਲਾਂ ਗੋਲੀਆਂ ਮਾਰੀਆਂ। ਉਹਨਾਂ ਦੀ ਲੜਾਈ ਝਗੜਾ ਹੋ ਰਿਹਾ ਸੀ ਸਨੋ ਰਿਮੂਵ ਕਰਨ ਦੇ ਲਈ ਆਪਣੇ ਘਰਾਂ ਦੇ ਜਿਹੜੇ ਡਰਾਈਵੇ ਆ ਉਹਦੇ ਵਿੱਚੋਂ, ਅਤੇ ਉਸ ਤੋਂ ਬਾਅਦ ਉਸਨੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਜੀ, ਅਗਲੀ ਗੱਲ ਕਰਦੇ ਜਾਈਏ, ਹੁਣ ਇਹ ਖਬਰ ਜਿਹੜੀ ਆ ਰਹੀ ਆ, ਨਿਊਯਾਰਕ ਦੇ ਸਿਟੀ ਦੇ ਹੈਲਥ ਕਮਿਸ਼ਨਰ ਆ ਉਹ ਕੋਵਿਡ ਪੋਜ਼ੀਟਿਵ ਜਿਹੜੇ ਆ ਉਹ ਪਾਏ ਗਏ ਹੈਗੇ ਆ। ਉੱਧਰ ਇਸ ਵੀਕਐਂਡ ਦੇ ਉੱਤੇ ਆਉਂਦੇ ਐਤਵਾਰ ਨੂੰ ਸੁਪਰ ਬਾਲ ਜਿਹੜਾ ਉਹ ਖੇਡਿਆ ਜਾਣਾ ਆ। ਸੋ ਉਸ ਦੇ ਚੱਲਦਿਆਂ ਨਿਊ ਜਰਜ਼ੀ ਨੇ ਕਈ ਇੰਡੋਰ ਡਾਈਨਿੰਗ ਲਿਮਿਟਸ ਆ ਉਸ ਦੇ ਵਿੱਚ ਥੋੜ੍ਹੀ ਜਿਹੀ ਢਿੱਲ ਜਿਹੜੀ ਉਹ ਦਿੱਤੀ ਆ, ਕਿਉਂਕਿ ਸੁਪਰ ਬਾਲ ਨੂੰ ਦੇਖਣ ਦੇ ਲਈ ਕਾਫੀ ਲੋਕ ਬਾਹਰ ਜਾ ਕੇ ਨਾਲੇ ਖਾਂਦੇ ਪੀਂਦੇ ਨੇ ਅਤੇ ਨਾਲੇ ਜਿਹੜੀ ਗੇਮ ਆ ਉਸ ਨੂੰ ਇੰਜੋਏ ਕਰਦੇ ਨੇ। ਪਰ ਇਸ ਵਾਰ ਇੱਦਾਂ ਲੱਗ ਰਿਹਾ ਵੀ ਬਹੁਤੇ ਲੋਕਾਂ ਨੇ ਘਰਾਂ ਦੇ ਵਿੱਚ ਹੀ ਇਸ ਨੂੰ ਜਿਹੜਾ ਆ ਉਹ ਇੰਜੋਏ ਕਰਨਾ ਆ। ਪਰ ਲਗਾਤਾਰ ਕੋਵਿਡ ਦੇ ਕੇਸਾਂ ਦੇ ਵਿੱਚ ਕਟੌਤੀ ਜਿਹੜੀ ਉਹ ਨਹੀਂ ਹੋ ਰਹੀ, ਉਹ ਲਗਾਤਾਰ ਸਥਿਰ ਹੈਗੀ ਆ ਅਤੇ ਉਹ ਉੱਤੇ ਹੀ ਹਾਈ ਨੰਬਰਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਲਾਈਵਸ ਨੂੰ, ਜੀਵਨ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਆ ਇਸ ਕੋਵਿਡ ਨੇ ਪਿਛਲੇ 1 ਸਾਲ ਤੋਂ ਜਿਹੜਾ ਉਹ ਪ੍ਰਭਾਵਿਤ ਕੀਤਾ ਹੈ। 4 ਲੱਖ ਤੋਂ ਵੱਧ ਲੋਕ ਹੁਣ ਤੱਕ ਅਮਰੀਕਾ ਦੇ ਵਿੱਚ ਉਹ ਮਰ ਚੁੱਕੇ ਹੋਏ ਨੇ। ਅਤੇ ਅਗਲੀ ਜਿਹੜੀ ਇੱਕ ਖਬਰ ਹਰਜੋਤ ਸਿੰਘ ਜੀ ਇਟਲੀ ਤੋਂ ਆ ਰਹੀ ਆ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀ ਵੀ ਉੱਥੇ ਦੀ ਸਰਕਾਰ ਜਿਹੜੀ ਆ ਉਹ ਉੱਥੇ ਡਿੱਗ ਗਈ ਸੀ। ਹੁਣ ਕਹਿੰਦੇ ਵੀ ਉੱਥੇ ਮਾਰੀਓ ਡਰਾਗੀ ਉਹਨਾਂ ਨੂੰ ਨਵੀਂ ਸਰਕਾਰ ਬਣਾਉਣ ਦੇ ਲਈ ਜਿਹੜੀ ਆ ਹਰੀ ਝੰਡੀ ਮਿਲੀ ਆ, ਤਾਂ ਜੋ ਇਟਲੀ ਨੂੰ ਕ੍ਰਾਈਸਿਸ ਦੇ ਵਿੱਚੋਂ ਜਿਹੜਾ ਉਹ ਬਾਹਰ ਕੱਢਿਆ ਜਾ ਸਕੇ। ਇਹ ਯੂਰਪੀਅਨ ਸੈਂਟਰਲ ਬੈਂਕ ਦੇ ਸਾਬਕਾ ਹੈੱਡ ਵੀ ਜਿਹੜੇ ਆ ਉਹ ਰਹਿ ਚੁੱਕੇ ਹੋਏ ਨੇ, ਅਤੇ ਹੁਣ ਕਹਿੰਦੇ ਆ ਵੀ ਇਹਨਾਂ ਨੂੰ ਜਿਹੜਾ ਇਹ ਮੌਕਾ ਮਿਲੂਗਾ। ਅਤੇ ਕਹਿੰਦੇ ਵੀ ਇਸ ਨੇ ਯੂਰੋ ਨੂੰ ਉਸ ਟਾਈਮ ਦੇ ਉੱਤੇ ਜਦੋਂ ਇਹ ਬੈਂਕ ਦਾ ਹੈੱਡ ਸੀਗਾ ਯੂਰਪੀਅਨ ਸੈਂਟਰਲ ਬੈਂਕ ਦਾ, ਇਸ ਨੂੰ ਇੱਕ ਹਿਸਾਬ ਦੇ ਨਾਲ ਉਹ ਬਚਾਇਆ ਸੀ, ਅਤੇ ਨਵੀਂ ਯੂਨਿਟੀ ਸਰਕਾਰ ਬਣਾਉਣ ਦੇ ਲਈ ਰਸਤਾ ਇਹਨਾਂ ਦੇ ਲਈ ਹੁਣ ਖੁੱਲ੍ਹਿਆ ਹੈਗਾ ਆ। ਸੋ ਦੇਖਦੇ ਹਾਂ ਵੀ ਕਿਹੜਾ ਉੱਥੇ ਨਵਾਂ ਪ੍ਰਾਈਮ ਮਿਨਿਸਟਰ ਬਣੂਗਾ। ਕੀ ਮਾਰੀਓ ਡਰਾਗੀ ਜਿਹੜੇ ਆ ਇਹਨਾਂ ਨੂੰ ਲੋੜੀਂਦਾ ਜਿਹੜਾ ਸਾਥ ਆ ਬਾਕੀ ਪਾਰਟੀਆਂ ਤੋਂ ਮਿਲ ਸਕੇਗਾ ਜਾਂ ਨਹੀਂ।
ਜੀ ਅਗਲੀ ਖਬਰ ਵੱਲ ਚਲੀਏ। ਅਵਿਕਸ਼ਨ ਨੂੰ ਲੈ ਕੇ ਕਹਿੰਦੇ ਵੀ ਜਿੰਨਾ ਵੀ ਇਹ ਮੋਰਟੋਰੀਅਮ ਲਾਇਆ ਗਿਆ ਆ, ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਇਸ ਡੇਟ ਨੂੰ ਵਧਾ ਕੇ ਮਾਰਚ 31 ਕਰ ਦਿੱਤਾ ਸੀ ਵੀ ਲੋਕ ਉਸ ਨੂੰ ਮਿਸਯੂਜ਼ ਬਹੁਤ ਕਰ ਰਹੇ ਆ। ਕਹਿੰਦੇ ਵੀ ਇਹ ਮੋਰਟੋਰੀਅਮ ਦਾ ਮੇਨ ਮਕਸਦ ਇਹ ਸੀ ਵੀ ਜੇ ਤੁਸੀਂ ਲੇ ਆਫ ਹੋ ਗਏ ਆ, ਜੇ ਤੁਹਾਨੂੰ ਅਨਪਲਾਇਮੈਂਟ ਵੀ ਮਿਲਦੀ ਆ ਪਰ ਤੁਹਾਡਾ ਗੁਜ਼ਾਰਾ ਨਹੀਂ ਹੋ ਰਿਹਾ, ਤਾਂ ਤੁਸੀਂ ਜਿਹੜਾ ਰੈਂਟ ਆ ਉਹ ਡਿਲੇ ਕਰ ਸਕਦੇ ਆ। ਨਾ ਕਿ ਇਹ ਨਹੀਂ ਵੀ ਰੈਂਟ ਪੇ ਨਹੀਂ ਕਰਨਾ, ਪਰ ਮੈਜੋਰਟੀ ਦੇ ਵਿੱਚ ਲੋਕ ਇਸ ਨੂੰ ਜਿਹੜਾ ਆ ਮਿਸਯੂਜ਼ ਕਰ ਰਹੇ ਹੈਗੇ ਆ। ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਊਸਿੰਗ ਮਾਰਕੀਟ ਤੇ ਰੈਂਟਲ ਮਾਰਕੀਟ ਦੇ ਉੱਤੇ ਬਹੁਤ ਵੱਡਾ ਜਿਹੜਾ ਅਸਰ ਪਊਗਾ। ਅਮਰੀਕਾ ਦੇ ਵਿੱਚ 107 ਮਿਲੀਅਨ ਜਿਹੜੇ ਰੈਂਟਰਸ ਹੈਗੇ ਆ ਤੇ 40 ਮਿਲੀਅਨ ਦੇ ਕਰੀਬ ਜਿਹੜੇ ਆ ਅਵਿਕਸ਼ਨ ਮੋਰਟੋਰੀਅਮ ਦੇ ਅੰਡਰ ਆ ਰਹੇ ਹੈਗੇ ਆ। ਸੋ ਇਹ ਬਹੁਤ ਵੱਡਾ ਨੰਬਰ ਹੈਗਾ ਆ। ਤੇ ਜਦੋਂ ਮੋਰਟੋਰੀਅਮ ਖਤਮ ਹੁੰਦਾ ਮਾਰਚ ਵਿੱਚ, ਜਾਂ ਇਹ ਵੀ ਗੱਲਬਾਤ ਚੱਲ ਰਹੀ ਆ ਵੀ ਉਸ ਨੂੰ ਵਧਾ ਕੇ ਜੂਨ ਤੱਕ ਕਰ ਦਿੱਤਾ ਜਾਵੇ, ਉਸ ਤੋਂ ਬਾਅਦ ਜਿਹੜਾ ਆ ਰੀਅਲ ਸਟੇਟ ਮਾਰਕੀਟ ਦੇ ਵਿੱਚ ਕਾਫੀ ਜਿਹੜੀਆਂ ਚੇਂਜਸ ਆਉਣਗੀਆਂ। ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈਗਾ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜਾ ਜੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।